नानक नाम निरंजन जानियो, कीनी भगत प्रेम लिवलाई। ताते अंगद अंग संग भयो शायर, तिन शब्द सुरत कीनी वरखाई। गुरु अमरदास की अकथ कथा है, एक जी कछ कही न जाई। सोडी सृष्टि सकल तारण को, अब गुरु रामदास को मिले बधाई। अब गुरु रामदास को मिले बधाई। एहो राज जोग गुरु रामदास, तुम रस जाने। एहो राज जोग गुरु रामदास, तुम रस जाने। सतगुर खे माताने जुग जूथ समाने। अनपौने जा नाम टेक, जित भगत अघाने। एहो राज जोग गुरु रामदास, तुम रस जाने। एहो राज जोग गुरु रामदास, तुम रस जाने। तुम रस जाने, तुम रस जाने। एहो राज जोग गुरु रामदास, तुम रस जाने। एहो राज जोग गुरु रामदास, तुम रस जाने। एहो राज जोग गुरु रामदास, तुम रस जाने। प्रथम नानक चंद, जगत भयो आनंद। तारण मनुख जन कियो परगार, ताते अंगद अंग संग भयो शायर। ना करता कादर करे, क्यों बोल होवे जोखिम दे। दे गुणा सत भैन भराओ है, पारंगत दान पड़ीम दे। नानक राज चलाया, सच कोट सतानी नीम दे। लहने तरयोन छत्र सिर, कर सिफती अमृत पीम दे। लहने दी फेराइए, नानका दोही खटिए। जोत ओहा जुगत साए, सहकाया फेर पलटिए।
चूल्हे सो छत निरंजनी, मल तख्त बैठा गुर हटिए, होवे सिफत खसम दी, नूर अरसों कुरसों चटिए। तुद डिठे सच्चे पातशाह, मल जन्म जन्म दी कटिए। राज जोग गुरु रामदास, तुम रस जाने। जोग गुरु रामदास, तुम रस जाने, तुम रस जाने, तुम रस जाने। 9 ਅਕਤੂਬਰ ਸੰਨ 1534 ਦੇ ਵਿੱਚ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਲਾਹੌਰ ਸ਼ਹਿਰ ਦੇ ਵਿਖੇ। ਬੜੀ ਵਾਰੀ ਗੁਰੂ ਨੇ ਸਮਾਂ ਬਖਸ਼ਿਆ ਉਸ ਪਵਿੱਤਰ ਸਥਾਨ ਦੀ ਚਰਨ ਧੂੜ ਮੱਥੇ ਨੂੰ ਲਾਉਣ ਦਾ। ਭਾਈ ਸਾਹਿਬ ਭਾਈ ਸੱਤਾ ਜੀ, ਭਾਈ ਸਾਹਿਬ ਭਾਈ ਬਲਵੰਡ ਜੀ ਧੰਨ ਗੁਰੂ ਰਾਮਦਾਸ ਪਿਤਾ ਜੀ ਦੀ ਉਸਤਤ ਕਰਦਿਆਂ ਹੋਇਆਂ ਕੁਝ ਬੋਲ ਆਖਦੇ ਨੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਖੜੇ ਹੋ ਕੇ ਬੋਲ ਉਚਾਰਨ ਕਰਦੇ ਨੇ। ਜਿਸ ਥਾਂ ਤੇ ਕੋਈ ਚੀਜ਼ ਪੈਦਾ ਹੁੰਦੀ ਏ ਉੱਥੇ ਸਵਾਰੀ ਨਹੀਂ ਜਾਂਦੀ। ਉਹ ਜਿਨ੍ਹਾਂ ਖਦਾਨਾਂ ਦੇ ਵਿੱਚੋਂ ਸੋਨਾ ਨਿਕਲਦਾ ਏ ਉੱਥੇ ਸਵਾਰਿਆ ਨਹੀਂ ਜਾਂਦਾ ਕਦੇ ਵੀ। ਸੋਨੇ ਨੂੰ ਸਵਾਰਨ ਵਾਲੀਆਂ ਥਾਵਾਂ ਵੱਖਰੀਆਂ ਨੇ। ਜਿੱਥੋਂ ਚਾਂਦੀ ਨਿਕਲਦੀ ਏ ਕੱਢੀ ਜਾਂਦੀ ਏ ਉੱਥੇ ਸਵਾਰੀ ਨਹੀਂ ਜਾਂਦੀ ਕਦੇ ਵੀ। ਸਵਾਰਨ ਵਾਲੀਆਂ ਥਾਵਾਂ ਕੁਛ ਹੋਰ ਨੇ। ਜੰਗਲ ਦੇ ਵਿੱਚ ਵੁੱਡ ਬੜੀ ਏ, ਲੱਕੜ ਬੜੀ ਏ। ਜਿਹੜੇ ਵਪਾਰੀ ਨੇ, ਬਿਜ਼ਨਸਮੈਨ ਨੇ ਲੱਕੜ ਨੂੰ ਵੱਢ ਕੇ ਲਿਆਂਦੇ ਨੇ, ਪਰ ਉੱਥੇ ਸਵਾਰਦੇ ਨਹੀਂ ਜੇ। ਸਵਾਰੀ ਕਿਸੇ ਹੋਰ ਥਾਂ ਤੇ ਜਾਂਦੀ ਹੈ, ਫੈਕਟਰੀਆਂ ਦੇ ਵਿੱਚ, ਖੇਤਾਂ ਦੇ ਵਿੱਚ ਕਣਕ ਜਾਂ ਬਹੁਤ ਸਾਰੇ ਪਦਾਰਥ ਪੈਦਾ ਹੁੰਦੇ ਨੇ, ਸਵਾਰੇ ਉੱਥੇ ਨਹੀਂ ਜਾਂਦੇ। ਸਵਾਰੇ ਕਿੱਥੇ ਹੋਰ ਥਾਂ ਤੇ ਜਾਂਦੇ ਨੇ। ਸੁਨਿਆਰਾ ਸੋਨੇ ਨੂੰ ਕੱਢ ਰਿਹਾ ਏ, ਲੋਹਾਰ ਲੋਹੇ ਨੂੰ ਕੱਢ ਰਿਹਾ ਏ, ਲੱਕੜਾਂ ਨੂੰ ਵੱਢਣ ਵਾਲੇ, ਸਵਾਰਨ ਵਾਲੇ, ਪਲੰਬਰ ਵੱਖੋ ਵੱਖਰੇ ਨੇ ਸਾਰੇ। ਪਰ ਗੁਰੂ ਰਾਮਦਾਸ ਪਿਤਾ ਜੀ ਦੀ ਉਸਤਤ ਕਰਦਿਆਂ ਹੋਇਆਂ ਭਾਈ ਸੱਤਾ ਜੀ, ਭਾਈ ਬਲਵੰਡ ਜੀ ਆਖਦੇ ਨੇ, ਅਸੀਂ ਸ਼ਾਇਦ ਉਸ ਨਜ਼ਰਾਂ ਨਾਲ ਅਜੇ ਤੱਕ ਨਹੀਂ ਵੇਖ ਸਕੇ। ਆਪ ਆਖਦੇ ਨੇ, ਇਹ ਗੁਰੂ ਰਾਮਦਾਸ ਪਿਤਾ ਜਿੰਨੇ ਤੈਨੂੰ ਬਣਾਇਆ ਹੈ ਨਾ, ਸਵਾਰਿਆ ਵੀ ਉਸੇ ਨਹੀਂ। ਡਾਕਟਰ ਅਮਰਜੀਤ ਸਿੰਘ ਬੈਠੇ ਨੇ, ਬਹੁਤ ਸਿਆਣੇ ਨੇ। ਆਪ ਆਖਦੇ ਨੇ, ਇਹ ਗੁਰੂ ਰਾਮਦਾਸ ਪਿਤਾ ਧੰਨ ਧੰਨ ਰਾਮਦਾਸ ਗੁਰ। ਇਹ ਗੁਰੂ ਰਾਮਦਾਸ ਪਿਤਾ ਤੂੰ ਧੰਨ ਹੈ, ਤੂੰ ਧੰਨ ਹੈ। ਜਿਨ ਸਿਰਿਆ ਜਿਨੇ ਤੈਨੂੰ ਬਣਾਇਆ ਹੈ ਨਾ, ਉਸੇ ਅਕਾਲ ਪੁਰਖ ਨੇ ਤੈਨੂੰ ਸਵਾਰਿਆ ਵੀ ਹੈ। ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ। ਉਹ ਲਾਹੌਰ ਦਾ ਸਤਿਗੁਰਾਂ ਦਾ ਪਾਵਨ ਪਵਿੱਤਰ ਸਥਾਨ ਗੁਰੂ ਨੇ ਬੜੀ ਵਾਰੀ ਸਮਾਂ ਟਾਈਮ ਦਿੱਤਾ ਦੀਦਾਰ ਕਰਨ ਦਾ। ਬੜੀ ਵਾਰੀ ਗਿਆ, ਵੇਖਿਆ ਏ। ਇਤਿਹਾਸਕਾਰ ਲਿਖਦੇ ਨੇ, ਜਦੋਂ
7 ਵਰੇ ਦੀ ਉਮਰ ਵਿੱਚ ਮਾਂ ਵੀ ਚਲਾਣਾ ਕਰ ਚੁੱਕੀ ਸੀ, ਪਿਤਾ ਵੀ ਚਲਾਣਾ ਕਰ ਗਏ ਸੀਗੇ। ਮਾਂ ਪਹਿਲਾਂ ਕਰ ਗਈ, ਪਿਤਾ ਬਾਅਦ ਵਿੱਚ। 7 ਵਰੇ ਦੀ ਉਮਰ ਦੇ ਵਿੱਚ ਆਪ ਜੀ ਯਤੀਮ ਹੋ ਗਏ। ਬੜੇ ਰਿਸ਼ਤੇਦਾਰ ਨੇ ਲਾਹੌਰ ਦੇ ਵਿੱਚ ਆਪ ਜੀ ਦੇ, ਘੱਟ ਨਹੀਂ ਨੇ, ਪਰ ਅੱਜ ਭੋਗ ਤੋਂ ਬਾਅਦ ਨਾਨੀ ਮਾਂ ਨੇ ਕਿਹਾ ਸੀ, ਆ ਪੁੱਤਰ ਚਲੀਏ ਹੁਣ ਇੱਥੋਂ। ਤੇ ਪੁੱਛਿਆ ਸੀ, ਨਾਨੀ ਮਾਂ ਕਿੱਥੇ ਚਲੀਏ? ਆਖਣ ਲੱਗੇ, ਬਾਸਰ ਕੇ ਚਲੀਏ। ਮੈਂ ਸੋਚਦੀ ਸੀ ਤੇਰਾ ਕੋਈ ਰਿਸ਼ਤੇਦਾਰ ਆਵੇਗਾ, ਕੋਈ ਨੇੜੋਂ ਆਵੇਗਾ, ਉਹ ਤੈਨੂੰ ਲੈ ਜਾਏਗਾ, ਸਵਾਰੇਗਾ, 2 ਰੋਟੀਆਂ ਨਹੀਂ ਦੇਣਗੇ। ਪਰ ਇਤਿਹਾਸ ਗਵਾਹ ਨਹੀਂ ਦਿੱਤੀਆਂ ਕਿਸੇ ਨੇ। ਮੇਰੇ ਆਪਣੇ ਬੋਲ ਨਹੀਂ, ਮਾਫੀ ਮੰਗ ਲਵਾਂ। ਮਾਂ ਨਾਨੀ ਨਾਲ ਬਾਸਰ ਕੇ ਆ ਗਏ ਨੇ। 1541 ਦੇ ਵਿੱਚ ਸਵਾਰਨਾ ਸ਼ੁਰੂ ਹੋ ਗਿਆ। ਗੁਰੂ ਅਮਰਦਾਸ ਪਿਤਾ ਜੀ ਦੀ ਨਜ਼ਰ ਪੈ ਗਈ। ਇਹਨਾਂ ਸਾਰੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਹੋਇਆਂ ਜਦੋਂ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ 1574 ਦੇ ਵਿੱਚ ਗੁਰੂ ਰਾਮਦਾਸ ਪਿਤਾ ਸਾਹਿਬ ਜੀ ਇੱਕ ਸ਼ਬਦ ਵੀ ਉਚਾਰਨ ਕਰਦੇ ਹਨ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ। ਐ ਗੁਰੂ ਅਮਰਦਾਸ ਪਿਤਾ ਜੀ, ਆਪ ਜੀ ਜਾਣਦੇ ਹੋ ਜੋ ਮੇਰੀ ਹਾਲਤ ਸੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਨੋ ਆਪੇ। ਹਮ ਰੁਲਤੇ ਫਿਰਤੇ ਕੋਈ ਸਾਧ ਸੰਗਤ ਜੀ ਥੋੜਾ ਜਿਹਾ ਚੁੱਪ ਦਾ ਦਾਨ ਬਖਸ਼ੋ, ਗੱਲਾਂ ਬਾਹਰ ਜਾ ਕੇ ਕਰ ਲਓ ਜਰਾ। ਧਿਆਨ ਡਿਵਾਈਡ ਹੋ ਜਾਂਦਾ। ਇਹ ਗੁਰੂ ਰਾਮਦਾਸ ਪਿਤਾ ਸਾਹਿਬ ਜੀ ਆਪ ਲਿਖਦੇ ਹਨ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਪੁੱਛਿਆ ਸੀ, ਐ ਨਾਨੀ ਮਾਂ, ਜਿਸ ਘਰ ਨੂੰ ਤਾਲਾ ਲਾ ਕੇ ਚੱਲਿਆ, ਇਹ ਲੋਕ ਕਦੋਂ ਖੁੱਲੇਗਾ? ਘਰ ਨੂੰ ਜਿੰਦਰਾ ਲਾਇਆ ਨਾ। ਮਾਂ ਕਹਿੰਦੀ, ਪੁੱਤਰ ਇਹ ਤੇ ਲਾਉਣ ਵਾਲਾ ਹੀ ਜਾਣਦਾ ਕਦੋਂ ਖੁੱਲੇਗਾ ਇਹ ਤਾਲਾ। ਅੱਜ ਗੁਰੂ ਰਾਮਦਾਸ ਪਿਤਾ ਦੇ ਦਰਬਾਰ 'ਚ ਲੱਖਾਂ ਸੰਗਤਾਂ ਐਵਰੀਡੇ ਲੰਗਰ ਛਕਦੀਆਂ ਨੇ। ਆਪਣੀ ਅਵਸਥਾ ਦਾ ਜ਼ਿਕਰ ਮੇਰੇ ਸਾਹਿਬ ਕਰਦੇ ਆਖਣ ਲੱਗੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਇਹ ਗੁਰੂ ਰਾਮਦਾਸ ਪਿਤਾ ਜਿਸ ਨੇ ਤੈਨੂੰ ਬਣਾਇਆ, ਸਵਾਰਿਆ, ਸ਼ਿੰਗਾਰਿਆ ਵੀ ਉਸੇ ਨਹੀਂ ਹੈ। ਜਦੋਂ ਇਹ ਸਮਝ ਆ ਜਾਏ, ਜਦੋਂ ਇਹ ਗਿਆਨ ਨੌਲੇਜ ਮਿਲ ਜਾਏ ਕਿ ਸਵਾਰਨ ਵਾਲਾ ਗੁਰੂ ਹੈ ਨਾ, ਫਿਰ ਮਨੁੱਖ ਗੁਰੂ ਕੋਲ ਆਵੇਗਾ। ਗੁਰੂ ਅੱਖਾਂ ਖਰਾਬ ਹੋ ਜਾਣ ਨਾ ਕਿਸੇ ਦੀਆਂ, ਡਾਕਟਰ ਪਾਸ ਜਾਈਏ, ਡਾਕਟਰ ਅੱਖਾਂ ਠੀਕ ਕਰ ਸਕਦਾ ਹੈ। ਰੱਬ ਨਾ ਕਰੇ ਕੰਨ ਖਰਾਬ ਹੋ ਜਾਣ, ਕੰਨਾਂ ਦੀ ਸਰੋਤ ਠੀਕ ਕਰ ਸਕਦਾ ਹੈ, ਸੁਣਾਈ ਦੇਣ ਲੱਗ ਪਏ। ਪੈਰ 'ਚ ਫ੍ਰੈਕਚਰ ਹੋ ਜਾਏ, ਕੁਝ ਹੋ ਜਾਏ, ਡਾਕਟਰ ਪੈਰਾਂ ਨੂੰ ਠੀਕ ਕਰ ਸਕਦਾ ਹੈ, ਹੱਥਾਂ ਨੂੰ ਠੀਕ ਕਰ ਸਕਦੇ ਨੇ, ਪਰ ਅੱਖਾਂ ਨੂੰ ਵੇਖਣ ਦੀ ਦ੍ਰਿਸ਼ਟੀ ਡਾਕਟਰ ਨਹੀਂ ਚੇਂਜ ਕਰ ਸਕਦਾ ਕਿ ਤੂੰ ਕੀ ਵੇਖਣਾ ਤੇ ਕੀ ਨਹੀਂ ਵੇਖਣਾ। ਦ੍ਰਿਸ਼ਟ ਧਰਤ ਤਮ ਹਰਨ, ਦਹਿਨ ਅਗ ਪਾਪ ਪ੍ਰਨਾਸਨ। ਸਤਿਗੁਰੂ ਬਾਣੀ ਚਾਖਦੇ ਨੇ, ਜਦੋਂ ਗੁਰੂ ਦੀ ਦ੍ਰਿਸ਼ਟੀ ਹੋ ਜਾਂਦੀ ਹੈ, ਗੁਰੂ ਦੀ ਮਿਹਰ ਹੋ ਜਾਂਦੀ ਹੈ, ਫਿਰ ਮਨੁੱਖ ਉਹ ਵੇਖਦਾ ਜੋ ਗੁਰੂ ਵਿਖਾਣਾ ਚਾਹੁੰਦਾ ਹੈ। ਜਦੋਂ ਗੁਰੂ ਦੀ ਬਖਸ਼ਿਸ਼ ਹੋ ਜਾਏ, ਫਿਰ ਮਨੁੱਖ ਉਹ ਸੁਣਦਾ ਹੈ ਜੋ ਗੁਰੂ ਆਖਦਾ ਹੈ। ਇਹ ਸਰਵਣੋ ਮੇਰੇ ਹੋ, ਸਾਚੇ ਸੁਣਨੇ ਨੂੰ ਬਿਠਾਏ। ਡਾਕਟਰ ਕੰਨਾਂ ਦੀ ਬਿਮਾਰੀ ਠੀਕ ਕਰ ਸਕਦਾ ਹੈ, ਸਰੋਤ ਨਹੀਂ ਬਦਲ ਸਕਦਾ ਕਦੇ ਵੀ। ਪੈਰਾਂ ਦੇ ਚੱਲਣ ਦੀ ਸਮਰੱਥਾ, ਜਿਸ ਪਾਸੇ ਚਲਾ ਜਾਏ ਤੂੰ, ਪਰ ਗੁਰੂ ਤੈਨੂੰ ਆਪਣੇ ਦਰ ਤੇ ਲਾ ਕੇ ਆ ਜਾਂਦਾ ਹੈ। ਇਸੇ ਲਈ ਸਾਹਿਬਾਂ ਨੇ ਭੱਟਾਂ ਦੇ ਬਾਣੀ ਚ ਆਖਿਆ ਨਾ, ਗੁਰੂ ਅਮਰਦਾਸ ਚਰਨ ਤਾ ਪਰ ਸਕਿਆਥ, ਚਰਨ ਗੁਰ ਅਮਰ ਪਵਲ ਰਹੇ। ਹੱਥ ਤਾ ਪਰ ਸਕਿਆਥ, ਹੱਥ ਲੱਗੇ ਗੁਰ ਅਮਰ ਪੈ। ਸਕਿਆਥ ਸੋ ਸਿਰ ਜਾਲਪ ਪਣੈ, ਜੋ ਸਿਰ ਨਿਵੈ ਗੁਰ ਅਮਰ ਨਿਤ।
ਡਾਕਟਰ ਬਿਮਾਰੀਆਂ ਦਾ ਇਲਾਜ ਕਰ ਸਕਦੇ ਨੇ, ਸਰੋਤ ਦਾ ਨਹੀਂ। ਮੈਨੂੰ ਇੱਕ ਛੋਟੀ ਜਿਹੀ ਗੱਲ ਯਾਦ ਹੈਗੀ, ਕਿਸੇ ਮਨੁੱਖ ਨੇ ਡਾਕਟਰ ਸਾਹਿਬ ਨੂੰ ਆਖਿਆ, ਡਾਕਟਰ ਸਾਹਿਬ ਮੇਰੀ ਅੱਖਾਂ ਖਰਾਬ ਹੋ ਗਈਆਂ ਨੇ, ਤੁਸੀਂ ਠੀਕ ਕਰ ਦਿਓਗੇ? ਕਹਿੰਦਾ ਹਾਂ ਠੀਕ ਕਰ ਦੇਵਾਂਗਾ। ਮੈਂ ਫਿਰ ਪੜ੍ਹ ਸਕਾਂਗਾ? ਹਾਂ ਜੀ ਪੜ੍ਹ ਲਓਗੇ ਆਪ ਜੀ। ਅੱਖਾਂ ਠੀਕ ਹੋ ਗਈਆਂ ਤੇ ਡਾਕਟਰ ਸਾਹਿਬ ਨੂੰ ਕਹਿੰਦੇ, ਡਾਕਟਰ ਸਾਹਿਬ ਮੇਰੇ ਕੋਲ ਤੇ ਪੜ੍ਹਨ ਹੋ ਨਹੀਂ ਰਿਹਾ। ਕਹਿੰਦੇ ਅੱਖਾਂ ਬਿਲਕੁਲ ਠੀਕ ਨੇ, ਇਹ ਪੜ੍ਹ ਲਿਖਿਆ ਧੰਨ ਧੰਨ ਰਾਮਦਾਸ ਗੁਰ। ਕਹਿੰਦੇ ਪੰਜਾਬੀ ਪੜ੍ਹਨੀ ਆਉਂਦੀ ਨਹੀਂ। ਡਾਕਟਰ ਅੱਖਾਂ ਠੀਕ ਕਰ ਸਕਦਾ, ਪੰਜਾਬੀ ਨਹੀਂ ਪੜ੍ਹਾ ਸਕਦਾ ਤੁਹਾਨੂੰ ਉੱਥੇ। ਇਹ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ ਕਿ ਤੂੰ ਕੀ ਪੜ੍ਹਨਾ, ਕੀ ਸੁਣਨਾ, ਕੀ ਜਪਣਾ, ਕੀ ਆਰਾਧਨਾ ਹੈ। ਧੰਨ ਧੰਨ ਰਾਮਦਾਸ ਗੁਰ। ਇਹ ਗੁਰੂ ਜਿਸ ਨੇ ਤੈਨੂੰ ਸਵਾਰਿਆ, ਜਿਹਨੇ ਬਣਾਇਆ ਉਸੇ ਨੇ ਸ਼ਿੰਗਾਰਿਆ ਏ। ਧੰਨ ਗੁਰੂ ਰਾਮਦਾਸ ਪਿਤਾ ਸਾਹਿਬ ਜੀ ਦਾ ਅੱਜ ਅਸੀਂ ਇੱਥੇ ਪ੍ਰਕਾਸ਼ ਦਿਵਸ ਵੀ ਮਨਾ ਰਹੇ ਹਾਂ। ਗੁਰੂ ਬਖਸ਼ਿਸ਼ ਕਰੇ ਸਾਨੂੰ ਇਹ ਸਮਝ ਆ ਜਾਏ ਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ। ਗੁਰੂ ਬਖਸ਼ਿਸ਼ਾਂ ਕਰੇ ਅਸੀਂ ਗੁਰੂ ਦੇ ਬਾਣੀ ਦੇ ਨਾਲ, ਬਾਣੇ ਦੇ ਨਾਲ ਜੁੜ ਸਕੀਏ, ਗੁਰੂ ਦੀ ਆਰਾਧਨਾ ਕਰ ਸਕੀਏ, ਫਿਰ ਜੋ ਮੰਗਾਂਗੇ ਉਸ ਦੀ ਪ੍ਰਾਪਤੀ ਹੋ ਜਾਏਗੀ। ਇੰਨੀ ਬੇਨਤੀਆਂ ਪ੍ਰਵਾਨ ਕਰਨੀਆਂ, ਕੋਈ ਭੁੱਲ ਹੋ ਗਈ ਹੋਵੇ ਤੇ ਮੈਂ ਖਿਮਾ ਦਾ ਜਾਚਕ ਹਾਂ। ਮਾਨਯੋਗ ਡਾਕਟਰ ਅਮਰਜੀਤ ਸਿੰਘ ਜੀ ਆਏ ਹੋਏ ਨੇ, ਉਹ ਵੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ। ਆਓ ਗੱਲ ਬਣ 20-25 ਮਿੰਟਾਂ ਲਈ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਆਪ ਜੀ ਨੂੰ ਸ਼ਬਦ ਕੀਰਤਨ ਨਾਲ ਜੋੜਨਗੇ। ਉਸ ਤੋਂ ਬਾਅਦ ਡਾਕਟਰ ਸਾਹਿਬ ਜੀ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ। ਵਾਹੇ ਗੁਰੂ ਵਾਹੇ ਗੁਰੂ ਵਾਹੇ ਡਗਮਗ ਛਾੜ ਰੇ ਮਨ ਬਉਰਾ, ਅਬ ਤੋ ਜਰੇ ਮਰੇ ਸਿੱਧ ਪਾਈਐ। ਲੀਨੋ ਹਾਥ ਸੰਧੌਰਾ, ਲੀਨੋ ਹਾਥ ਸੰਧੌਰਾ। ਜੇ ਜੀਵੈ ਪਤ ਲੱਥੀ ਜਾਏ, ਜੇ ਜੀਵੈ ਪਤ ਲੱਥੀ ਜਾਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਸਭ ਹਰਾਮ, ਜੇਤਾ ਕਿਛ ਖਾਏ। ਜੇ ਜੀਵੈ ਪਤ ਲੱਥੀ ਜਾਏ, ਜੇ ਜੀਵੈ ਪਤ ਲੱਥੀ ਜਾਏ, ਪਤ ਲੱਥੀ ਜਾਏ। ਸੋ ਜੀਵਿਆ ਜਿਸ ਮਨ ਵਸਿਆ ਸੋਏ,
जिस मन वसया सोए। जे जीवै पत लथी जाए, पत लथी जाए। नानक ठगया मुठा जाए, नानक ठगया मुठा जाए। बिन नामै पत गया गवाए। बिन नामै पत गया गवाए, पत गया गवाए। जे जीवै पत लथी जाए, जे जीवै पत लथी जाए। सब हराम सब हराम, जेता किछ खाए। जे जीवै पत लथी जाए, जे जीवै पत लथी जाए, पत लथी जाए। सो जीवया जिस मन वसया सोए। सो जीवया जिस मन वसया सोए। नानक अवर ना जीवै कोए। नानक अवर ना जीवै कोय, ना जीवै कोय। जे जीवै पत लथी जाए, जे जीवै पत लथी जाए। सब हराम सब हराम, जेता किछ खाए। जे जीवै पत लथी जाए, जे जीवै पत लथी जाए, पत लथी जाए, पत लथी जाए। जो तो प्रेम खेलन का चाव, सिर तर तली गली मेरी आओ। जो तो प्रेम खिलन का चाव, सिर तर गली गली मेरी आओ। सिर धर गली गली मेरी आओ। जो तो
प्रेम खिलन का चाओ, सिर धर गली गली मेरी आओ, सिर धर गली गली मेरी आओ। हित मार्ग पैर दीजै, सिर दीजै कान न कीजै। हित मार्ग पैर दीजै, सिर दीजै कान न कीजै। जो तो प्रेम खिलन का चाओ, सिर धर गली गली मेरी आओ, सिर धर गली गली मेरी आओ। जो तो प्रेम खिलन का चाओ, सिर धर गली गली मेरी आओ, सिर धर गली गली मेरी आओ। गगन दमामा बाजियो, पर्यो निशान कहो। खेत जो मांडियो सूरमा, खेत जो मांडियो सूरमा। अब जूझन को दाओ, जो तो प्रेम खिलन का चाओ, सिर धर गली गली मेरी आओ, सिर धर गली गली मेरी आओ। जो तो प्रेम खिलन का चाओ, सिर धर गली गली मेरी आओ, सिर धर गली गली मेरी आओ। सो पहचानिए जो लड़े दीन कहेत, जो लड़े दीन कहेत। पुरजा पुरजा कट मरे, कबहू न छाड़े खेत, कबहू न छाड़े खेत। जो तो प्रेम खिलन का चाओ, सिर धर गली गली मेरी आओ, सिर धर गली गली मेरी आओ। कबीर ऐसी होए परी, मन
को पावत कीन, मन को पावत कीन। कबीर ऐसी हुए परी, मन को पावत कीन। मरने ते क्या डरपना, जब हाथ संधौरा लीन जो तो प्रेम खिलन का चाओ। सिर धर गली गली मेरी आओ, सिर धर गली गली मेरी आओ। जो तो प्रेम खिलन का चाओ, सिर धर गली गली मेरी आओ। सिर धर गली गली मेरी आओ। इत मार्ग पैर तरी जय, सिर दी जय कान ना की जय। इत मार्ग पैर तरी जय, सिर दी जय कान ना की जय। जो तो प्रेम खिलन का चाओ, सिर धर गली गली मेरी आओ। 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 जो तो प्रेम खिलन का चाओ, सिर धर तली गली मेरी आओ। पातशाह ने असली जिउना सानू सिखाया है कि असली जिउना की है। प्रेम की खेड अनेकां धर्मां दे अंदर खेडण की कोशिश की गई है, बट उन्होंने भी एक श्योरिटी नहीं सी भी असल दे विच प्रेम की खेड दी लिमिट कित्थे तक हुंदी है। राम राम करता सब जग फिरै, राम ना पाया जाए। गुरु नानक साहब पातशाह जी ने जदों देखिया कि बाबर हमला करन आ रहा है, उहदे जाबर नूं रोकण लई केवल मूँह दे नाल हत्थ विच माला फड़ के जां करामाती तरीकिਆਂ दे नाल उस नूं रोकण की कोशिश की गई है। पर बाबर दी जाबर दा टाकरा जिहड़ा उन्होंने किसी ताकत नाल नहीं कीता, जिहदे करके फिर बाबर ने बहुत वध टुक की। गुरु नानक साहब ने बाबर नूं जाबर आख्या, उन्होंने जेल भुगतनी पई। इस करके जे किते गुरु नानक साहब भी दूजियां वांगू केवल माला हत्थ च फड़ के करामाती तरीकों के नाल उन्होंने भस्म करने की कोशिश करते तो शायद अज साडा वजूद जिहड़ा वो ये नहीं सी होना जो असी हैं अज। पातशाह ने सानू समझाया कि सो जीव आ, जिउना मरना ये तो संसार ते पक्का ही है। पातशाह कहते हैं असली जिउना है वो है जिहदे अंदर उस वाहिगुरू का सचमुच वासा है। हुण वो जिहड़ा वासा हुंदा है वो केवल सैल्फिश वासा नहीं हुंदा। कई बार मनुख परमात्मा का नाम जपदा दुनिया ते भावें जिन्ना मर्जी जुल्म हो रहा है, वो कहता मैनू की है। वो मनुख सैल्फिश सोचता है।
एक एक पासड़ सोचता है कि दुनिया ते जो मर्जी जाबर होई जा रहा है, जुल्म हो रहा है, मानवता दे नाल धक्का हो रहा है। नहीं भाई, मेरा काम तो सिर्फ माला फेरनी है, मैं तो रब के नाम नाल जुड़िया होया। इनू रब का नाम जपना नहीं कहते। धन गुरु तेग बहादुर साहब सच्चे पातशाह ने जिथे नाम जपिया, उस नाम की कमाई नाल गुरु तेग बहादुर पातशाह ने मानवता के हकों लई डट के खड़े है, तो मानवता के हकों लई जे शहादत भी देनी पई वो भी दी है। परवाह कोई नहीं है, क्योंकि सिख निरभव ते निर्वैर रह के जिउंदा है। निरभव जपै सगल भव मिटै। जरूर जपना जरूरी है जे, क्योंकि जपना नहीं है जीवन दे विच। निरभव वाहिगुरू एक निरभव है, परमात्मा नूं किसी का डर नहीं है। परमात्मा का सेवक भी उस निरभव नूं जप के उस परमेश्वर वर्गा निरभव हो जाता है। तो जो निरभव हो जाता है फिर उन्होंने किसी जान की परवाह नहीं रहिंदी। फिर उन्होंने स्वैमान की गल उत्थे आ जाती है कि जिथे साडे हकों दे ते हमला हो रहा है, जिथे साडे धर्म नाल धक्का हो रहा है, जिथे साडे तख्त ढाए जाते होण, उत्थे अहुदा भावें जिड्डा मर्जी वड्डा होए, नौकरी जिन्नी मर्जी वड्डी होए, उत्थे गुरु का दर, गुरु की जिहड़ी सत्कार प्यार जिहड़ा वो वड्डा है। सिख का किरदार जीवन बड़ा उच्चा सुच्चा है। सो जिहदे करके भाई सुखदेव सिंह सुखा, भाई हरजिंदर सिंह जी जिंदा ने, उन्होंने शहादत दी है। सो अज उन्हों का शहीदी दिहाड़े के निमित्त अत धन गुरु रामदास पातशाह जी के प्रकाश पुरब के निमित्त आप सारे इत्थे जुड़ बैठे हैं। तो गुरु कृपा करे, जपना साडा भी तां ही सफल होना है जे असीं अपने हकों प्रति सुचेत होवांगे, अपने हकों प्रति क्लैरिटी नाल आवाज़ बुलंद करन दी जुरत रखते हैं जी, तां साडा वाहिगुरू जपिया वो प्रवान है। सो आओ अगला प्रोग्राम जिहड़ा है वो साडे पास मानयोग शख्सियत इत्थे पहुंचिया ने, डॉक्टर अमरजीत सिंह जी, उन्होंने आप जी नूं अगला जिहड़ा दीवान सरवण कराउणा है। आप संगत ने कृपा करके एकाग्रता बख्शिश करनी जी। तो मैं भैन अमनदीप जी नूं कहांगा वो अगला दीवान जिहड़ा वो अनाउंस भी करन। भुल चुक दी खिमा जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। भाई दर्शन सिंह ਅਤੇ ਜਥੇ ਨੇ बहुत ही सोहने तरीके नाल शब्द गायन करके आप सब संगतां नूं गुरु शब्द नाल जोड़िया है और उस उपरंत उस शब्द की व्याख्या बड़े सोहने तरीके नाल करके सानू उहदे मतलब भी समझाए हैं। तो जिस तरह उन्होंने अज दस्सिया है कि अज भाई हरजिंदर सिंह जिंदा जी ਅਤੇ भाई सुखदेव सिंह सुखा जी का शहीदी दिहाड़ा असीं मना रहे हैं और साडे विच डॉक्टर अमरजीत सिंह जी मौजूद हैं। ਉਹ ਆਪ ਜੀ ਨੂੰ ਸਿੱਖ ਇਤਿਹਾਸ ਉਹਨਾਂ ਦੀ ਮਹਾਨ ਯੋਧੇ ਜੋ ਸਾਡੇ ਸਿੱਖ ਕੌਮ ਦੇ ਹੋਏ ਹਨ ਉਹਨਾਂ ਦੀ ਜੀਵਨੀ ਦੇ ਨਾਲ ਤੇ ਉਹਨਾਂ ਦੀ ਸ਼ਹੀਦੀ ਨਾਲ ਆਪ ਨੂੰ ਜੋੜਨਗੇ, ਉਹਨਾਂ ਬਾਰੇ ਆਪਣੇ ਵਿਚਾਰ ਰੱਖਣਗੇ। ਸੋ ਡਾਕਟਰ ਅਮਰਜੀਤ ਸਿੰਘ ਜੀ ਅਗਲੇ 15 ਮਿੰਟ ਵਾਸਤੇ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हम अवगुण परे एक गुण नाही, अमृत छाड़ बिखै बिख खाही, माया मोह भरम पै भूले, सुत दारा स्यों प्रीत लगाई, एक उत्तम पंथ सुण्यो गुर संगत, तह मिलंत जम त्रास मिटाई, एक अरदास पाठ कीरत की गुरु रामदास राखो शरणाई। वाहिगुरू जी का खालसा, वाहिगुरू जी की फतेह। साहिब श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा सात संगत जियो। अज 9 अक्तूबर का दिन मूल नानकशाही कैलेंडर 2003 मुताबक जिथे चौथे पातशाह गुरु रामदास साहब जी का प्रकाश दिहाड़ा है। अज दे दिन उन्होंने चूना मंडी लाहौर
ਜਿੱਥੇ ਅੱਜ ਖੂਬਸੂਰਤ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ, ਉਸ 'ਚੋਂ ਪ੍ਰਕਾਸ਼ਮਾਨ ਹੋਏ। ਉੱਥੇ ਹੀ ਅਜੋਕੇ ਸਿੱਖ ਇਤਿਹਾਸ ਦਾ ਇੱਕ ਬੜਾ ਫਖਰਯੋਗ ਚੈਪਟਰ ਇਸ ਦੇ ਵਿੱਚ ਐਡ ਹੁੰਦਾ ਹੈ। ਜਦੋਂ ਅੱਜ ਤੋਂ ਠੀਕ 30 ਸਾਲ ਪਹਿਲਾਂ 9 ਅਕਤੂਬਰ 1992 ਨੂੰ ਕੌਮ ਦੇ ਦੋ ਗੱਭਰੂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਨੇ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਦੇ ਪੂਰਨਿਆਂ ਦੇ ਉੱਤੇ ਚੱਲਦਿਆਂ ਜੂਨ 84 ਦਾ ਘੱਲੂਘਾਰਾ ਵਰਤਾਉਣ ਵਾਲੇ ਫੌਜੀ ਜਨਰਲ ਵੈਦਿਆ ਨੂੰ ਪੂਨੇ ਵਿੱਚ ਜਾ ਕੇ ਸਜ਼ਾ ਯਾਫਤਾ ਕੀਤਾ ਸੀ। ਤੇ ਅੱਜ ਤੋਂ ਠੀਕ 30 ਵਰ੍ਹੇ ਪਹਿਲਾਂ ਪੂਨਾ ਦੀ ਵਰਦਾ ਜੇਲ੍ਹ ਦੇ ਵਿੱਚ ਉਹਨਾਂ ਨੇ ਉਹ ਅਖੀਰਲੇ ਸਾਹ, ਜਿਸ ਨੂੰ ਜੇ ਮੈਂ ਕਹਾਂ ਕਿ ਉਹਨਾਂ ਨੇ ਦਸ਼ਮੇਸ਼ ਪਿਤਾ ਦੇ ਉਸ ਝੋਲੀ ਦੇ ਵਿੱਚ ਉਹ ਅਖੀਰਲਾ ਝੂਟਾ ਲਿਆ, ਜਿਸ ਨੂੰ ਫਾਂਸੀ ਦੇਣਾ ਅੱਜ ਦੀ ਜ਼ਬਾਨ 'ਚ ਕਿਹਾ ਜਾਂਦਾ। ਔਰ ਇਹ ਇਤਿਹਾਸ ਇਸ ਗੱਲ ਦੀ ਗਵਾਹੀ ਦੇਗਾ ਕਿ ਵਰਦਾ ਜੇਲ੍ਹ ਹੀ ਨਹੀਂ, ਉਸ ਸਾਰੇ ਆਲੇ ਦੁਆਲੇ ਦੇ ਵਿੱਚ ਜਿੱਥੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਗੂੰਜੇ, ਉੱਥੇ ਇਹਨਾਂ ਦੋਨਾਂ ਗੱਭਰੂਆਂ ਨੇ ਅਖੀਰਲੇ ਸਾਹ ਤੱਕ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਇਹ ਮੈਸੇਜ ਦਿੱਤਾ ਹੈ ਕਿ ਜ਼ਾਲਮ ਹਕੂਮਤਾਂ ਸਮਝਦੀਆਂ ਨੇ ਕਿ ਉਹ ਨੌਜਵਾਨੀ ਦੀ ਨਸਲਕੁਸ਼ੀ ਕਰਕੇ ਆਮ ਲੋਕਾਂ ਨੂੰ ਜੇਲ੍ਹਾਂ 'ਚ ਡੱਕ ਕੇ ਸੱਚ, ਹੱਕ, ਇਨਸਾਫ ਦੀ ਆਵਾਜ਼ ਦਬਾ ਸਕਦੀਆਂ ਨੇ। ਪਰ ਸਿੱਖ ਕੌਮ, ਜਿਸ ਦੇ ਪਹਿਲੇ ਸ਼ਹੀਦ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਜਦੋਂ ਲਾਹੌਰ ਦੇ ਅੰਦਰ ਸ਼ਹਾਦਤ ਪਾਈ ਤੇ ਠੀਕ 11 ਵਰ੍ਹੇ ਦੀ ਉਮਰ ਦੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ, ਜਿਸ ਨੂੰ ਸੁਭਾਏਮਾਨ ਕੀਤਾ, ਜਿਸ ਬਾਰੇ ਅਸੀਂ ਇਤਿਹਾਸ 'ਚ ਪੜ੍ਹਦੇ ਹਾਂ, ਕਿਨਹੂ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਗੁਰੂ ਹਰਗੋਬਿੰਦ ਸਾਹਿਬ ਨੇ ਨੀਂਹ ਰੱਖੀ, ਬਾਬਾ ਬੁੱਢਾ ਜੀ ਨੇ ਗਾਰਾ ਤਿਆਰ ਕੀਤਾ, ਭਾਈ ਗੁਰਦਾਸ ਜੀ ਨੇ ਇੱਟਾਂ ਫੜਾਈਆਂ, ਔਰ ਉਹ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ। ਔਰ ਪਹਿਲੇ ਸਾਡੇ ਸਿੱਖ ਪੰਥ ਦੇ ਢਾਡੀ ਭਾਈ ਨੱਥਾ ਤੇ ਅਬਦੁੱਲਾ, ਜਿਨ੍ਹਾਂ ਨੇ, ਜਦੋਂ ਅਸੀਂ ਢਾਡੀ ਵਾਰਾਂ ਦੀ ਗੱਲ ਕਰਦੇ ਹਾਂ, ਵਾਰ ਸਾਡੇ ਉਸ ਖਿੱਤੇ ਦੇ ਵਿੱਚ ਜਿਹੜੇ ਵਾਰੀਅਰ, ਜਿਹੜੇ ਯੋਧੇ ਅਣਖ ਦੇ ਲਈ ਜੂਝਦੇ ਨੇ, ਉਹਨਾਂ ਦੀਆਂ ਵੀਰ ਕਹਾਣੀਆਂ ਨੂੰ ਕਿਹਾ ਜਾਂਦਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅਸੀਂ ਉਹਨਾਂ ਵਾਰਾਂ ਦਾ ਜ਼ਿਕਰ ਪੜ੍ਹਦੇ ਹਾਂ। ਜੋ ਤੁਸੀਂ ਆਸਾ ਕੀ ਵਾਰ ਜਾਂ ਆਸਾ ਦੀ ਵਾਰ ਬਾਣੀ ਦੇਖਦੇ ਹੋ ਤੇ ਟੁੰਡੇ ਅਸ ਰਾਜੇ ਕੀ ਧੁਨੀ, ਉਸ ਦੇ ਉੱਤੇ ਇਹ ਲਿਖਿਆ ਹੋਇਆ। ਸੋ ਇਹ ਵੀ ਟੁੰਡਾ ਅਸ ਰਾਜਾ ਜਾਂ ਹੋਰ ਬਹੁਤ ਸਾਰੀਆਂ ਧੁਨੀਆਂ, ਵਾਰਾਂ, ਇਹ ਯੋਧਿਆਂ ਦੀ ਗੱਲ ਸੀ। ਔਰ ਭਾਈ ਨੱਥਾ ਤੇ ਅਬਦੁੱਲਾ ਨੇ ਜਿਹੜੀ ਪਹਿਲੀ ਵਾਰ ਗਾਵੀ, ਉਹਨਾਂ ਨੇ ਕਿਹਾ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਲਾਈਨਸ ਡਰਾ ਹੋ ਗਈਆਂ 4 ਸਦੀਆਂ ਪਹਿਲਾਂ ਕਿ ਇੱਕ ਪਾਸੇ ਦਿੱਲੀ ਤਖਤ ਤੇ ਦੂਸਰੇ ਪਾਸੇ ਅਕਾਲ ਤਖਤ। ਇੱਕ ਪਾਸੇ ਦਿੱਲੀ ਦੀ ਹਕੂਮਤ ਜਾਂ ਹਰ ਹਕੂਮਤ ਜਿਹੜੀ ਇਹ ਸਮਝਦੀ ਹੈ ਕਿ ਜ਼ਬਰ ਔਰ ਜ਼ੁਲਮ ਨਾਲ ਉਹ ਲੋਕਾਂ ਦੀ ਆਵਾਜ਼ ਨੂੰ ਦਬਾ ਸਕਦੀ ਹੈ, ਇੱਥੇ ਉਹ ਤਖਤ ਅਕਾਲ ਇਮਮੋਰਟਲ, ਕਾਲ ਦੇ ਵਿੱਚ ਨਹੀਂ ਆਉਂਦਾ। ਔਰ ਇਹੀ ਜਦੋਂ ਅਸੀਂ ਗੁਰੂ ਨਾਨਕ ਦੇ ਸਿੱਖ ਹੋਣ ਦਾ ਫਖਰ ਹਾਸਲ ਕਰਦੇ ਹਾਂ ਜਾਂ ਕਲੇਮ ਕਰਦੇ ਹਾਂ, ਤੇ ਫਿਰ ਸਾਡੇ ਜ਼ਿੰਮੇ ਬਹੁਤ ਕੁਝ ਰੱਖਿਆ ਜਾਂਦਾ। ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਨੇ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਉੱਤੇ ਗੱਲ ਕਰਦੇ ਹਾਂ ਯਾਦ ਦਹਾਨੀ ਕਰਵਾਈ ਸੀ ਕਿ ਉਸ ਗੁਰੂ ਨੂੰ ਅਕਾਲ ਪੁਰਖ ਨੇ ਸਿਰਜਿਆ ਵੀ ਤੇ ਸਵਾਰਿਆ ਵੀ। ਔਰ ਜਦੋਂ ਫਿਰ ਅਸੀਂ ਚੌਥੀ ਪਾਤਸ਼ਾਹੀ ਤੋਂ 10ਵੀਂ ਪਾਤਸ਼ਾਹੀ ਤੱਕ ਸੋਢੀ ਕੁੱਲ ਦੀ ਕੁਰਬਾਨੀਆਂ ਦੀ ਗੱਲ ਕਰਦੇ ਹਾਂ, ਸਿਰਫ ਗੱਲ ਇਹ ਨਹੀਂ ਕਿ ਜਾਣ ਨਾ ਦੇਸਾਂ ਸੋਢੀਆਂ, ਕਿ ਬੀਬੀ ਭਾਨੀ ਨੇ ਇਹ ਕਿਹਾ ਹੋਰ ਅਜਰ ਨਾ ਜਰਿਆ ਜਾਈ, ਕਿ ਹੋਰ ਕੋਈ ਉਹ ਜਾਰੀ ਨਹੀਂ ਸਕੇਗਾ। ਔਰ ਜੋ ਗੁਰੂ ਰਾਮਦਾਸ ਜੀ ਤੋਂ 10ਵੇਂ ਪਾਤਸ਼ਾਹ ਤੱਕ ਫਿਰ ਅਸੀਂ ਕੁਰਬਾਨੀਆਂ ਦਾ ਇਤਿਹਾਸ ਦੇਖਦੇ ਹਾਂ, ਇਹ ਉਸ ਗੁਰੂ ਰਾਮਦਾਸ ਜੀ ਦੇ ਹਿੱਸੇ ਹੀ ਆਇਆ ਜਿਹੜੇ ਲਗਭਗ 7 ਵਰ੍ਹੇ ਦੀ ਉਮਰ 'ਚ ਯਤੀਮ ਹੋ ਜਾਂਦੇ ਨੇ, ਪਿਤਾ ਵੀ ਮਾਤਾ ਵੀ ਇਸ ਦੁਨੀਆ ਤੋਂ ਚਲੇ ਜਾਂਦੇ ਨੇ। ਉਹਨਾਂ ਦੀ ਨਾਨੀ ਉਹਨਾਂ ਨੂੰ ਬਾਸਰ ਕੇ ਪਿੰਡ ਲੈ ਆਉਂਦੀ ਹੈ, ਇੱਕ ਯਤੀਮ ਬੱਚਾ ਜਿਹੜਾ ਘੁੰਗਣੀਆਂ ਵੇਚ ਕੇ ਸੜਕ ਦੇ ਕੰਢੇ ਗੁਜ਼ਾਰਾ ਕਰਦਾ ਹੈ। ਔਰ ਉਹ ਜਦੋਂ ਉਸ ਤਖਤ ਦੇ ਉੱਤੇ ਸੁਭਾਏਮਾਨ ਹੁੰਦੇ ਨੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪਾਤਸ਼ਾਹ ਸੋਵਰਨ,
ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਅੱਜ ਬਹੁਤ ਵਾਰ ਸਾਡੇ ਇੱਕ ਤਬਕੇ ਦੇ ਵਿੱਚ ਖਾਲਿਸਤਾਨ ਲਫ਼ਜ਼ ਇੱਕ ਬੜਾ ਖੌਫਨਾਕ ਸ਼ਬਦ ਬਣ ਜਾਂਦਾ ਹੈ। ਬਹੁਤਿਆਂ ਨੂੰ ਇਹ ਵੀ ਲੱਗਣ ਲੱਗ ਜਾਂਦਾ ਹੈ ਵੀ ਪਤਾ ਨਹੀਂ ਇਹ ਕੋਈ ਥੀਓਕ੍ਰੈਟਿਕ ਸਟੇਟ ਸਾਊਦੀ ਅਰੇਬੀਆ ਜਾਂ ਈਰਾਨ ਦੀ ਤਰਜ਼ ਦੀ ਉਹਦੀ ਗੱਲ ਹੁੰਦੀ ਹੈ, ਸ਼ਾਇਦ ਇਹ ਕੱਟੜਵਾਦੀ ਲੋਕਾਂ ਨੇ ਗੈਰ ਅੰਮ੍ਰਿਤਧਾਰੀਆਂ ਨੂੰ ਉੱਥੇ ਇਵੇਂ ਨਹੀਂ ਹੈ। ਜਦੋਂ ਅਸੀਂ ਸਿੱਖੀ ਦਾ ਕਨਸੈਪਟ ਦੇਖਦੇ ਹਾਂ ਔਰ ਉਸੇ ਭਾਈ ਸੱਤੇ ਤੇ ਬਲਵੰਡ ਜਿਸ ਦੇ ਵਿੱਚ ਇਹ ਚੌਥੇ ਪਾਤਸ਼ਾਹ ਦੀ ਵਡਿਆਈ ਦੀ ਗੱਲ ਕਰਦੇ ਨੇ, ਉਹੀ ਉਹ ਫਰਮਾਉਂਦੇ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਹ ਦੇ। ਹੁਣ ਰਾਜ ਸਿਰਫ ਪੋਲੀਟੀਕਲ ਪਾਵਰ ਨਹੀਂ ਹੁੰਦੀ, ਰਾਜ ਜਦੋਂ ਅਸੀਂ ਅਕਾਲ ਪੁਰਖ ਚੋਂ ਡਰਾ ਕਰਦੇ, ਜਿਨ੍ਹਾਂ ਨੇ ਇੱਥੇ ਸਾਡੇ ਬੱਚੇ ਅਮਰੀਕਾ 'ਚ ਸਕੂਲਾਂ 'ਚ ਪੜ੍ਹਦੇ ਨੇ, ਤੇ ਜਦੋਂ ਅਸੀਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਿਹੜੀ 4 ਜੁਲਾਈ 1776 ਨੂੰ ਫਿਲਾਡੈਲਫੀਆ ਪੈਨਸਿਲਵੇਨੀਆ ਸਟੇਟ ਦੇ ਵਿੱਚ 13 ਕਾਲੋਨੀਜ਼ ਦੇ ਨੁਮਾਇੰਦਿਆਂ ਨੇ ਜਾਰੀ ਕੀਤੀ, ਟਾਮਸ ਜੈਫਰਸਨ ਦੀ ਲਿਖੀ ਹੋਈ, ਤੇ ਉਸ ਦੀ ਪਹਿਲੀ ਲਾਈਨ ਇਹ ਹੈ ਕਿ ਆਲ ਮੈਨ ਆਰ ਕ੍ਰੀਏਟਡ ਇਕੁਅਲ। ਹੁਣ ਜਦੋਂ ਅਸੀਂ ਇਕੁਆਲਿਟੀ ਤੇ ਸੋਵਰਨਿਟੀ ਦੀ ਗੱਲ ਕਰਦੇ, ਸੋਵਰਨ ਸਿਰਫ ਤੇ ਸਿਰਫ ਰੱਬ ਹੈ। ਦੁਨਿਆਵੀ ਪਾਤਸ਼ਾਹਤਾਂ ਜਾਂ ਦੁਨਿਆਵੀ ਸਿਸਟਮ ਵੀ ਉਸ ਸੋਵਰਨਿਟੀ ਚੋਂ ਹੀ ਸਟਰੈਂਥ ਹਾਸਲ ਕਰਦੇ ਨੇ। ਸੋਵਰਨਿਟੀ ਨੂੰ ਅਸੀਂ ਬਾਦਸ਼ਾਹਤ ਕਹਿੰਦੇ ਹਾਂ, ਤੇ ਨਵੀਂ ਹਿੰਦੀਆਈਜ਼ਡ ਪੰਜਾਬੀ ਵਾਲਿਆਂ ਨੇ ਉਸ ਦੇ ਲਈ ਲਫ਼ਜ਼ ਪ੍ਰਭੂ ਸੱਤਾ ਘੜਿਆ, ਸੋਵਰਨ। ਹੁਣ ਆਲ ਮੈਨ ਆਰ ਕ੍ਰੀਏਟਡ ਇਕੁਅਲ ਕਿ ਸੋਵਰਨਿਟੀ ਰੱਬ ਨੇ ਦਿੱਤੀ ਹੋਈ ਹੈ, ਤੇ ਕਿਸੇ ਕੋਲ ਕੋਈ ਹੱਕ ਨਹੀਂ ਹੈ ਕਿ ਉਹ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਕਿਸੇ ਵੀ ਬਿਨਾਂ ਦੇ ਉੱਤੇ ਡਿਸਕ੍ਰਿਮੀਨੇਸ਼ਨ ਕਰੇ, ਕਿਸੇ ਵੀ ਬਿਨਾਂ ਦੇ ਉੱਤੇ ਕਿਸੇ ਦੇ ਹੱਕ ਖੋਏ। ਔਰ ਜਿਵੇਂ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਨੇ ਬੜੇ ਢੁਕਵੇਂ ਸ਼ਬਦ ਅੱਜ ਦੇ ਇਸ ਦਿਨ ਨੂੰ ਮੁਖਾਤਬ ਹੁੰਦਿਆਂ ਗੁਰਬਾਣੀ 'ਚੋਂ ਗਾਇਨ ਕੀਤੇ, ਔਰ ਉਹਦੇ 'ਚ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਬੇਸ਼ੱਕ ਗੱਲ ਸਪਿਰਿਚੁਅਲਿਟੀ ਦੀ ਹੋ ਰਹੀ ਹੈ, ਪਤ ਰੱਬ ਦੀ ਯਾਦ ਨਾਲ ਜੁੜੀ ਹੋਈ ਹੈ, ਕਿਉਂਕਿ ਜ਼ਿੰਦਗੀ ਦਾ ਮਨੋਰਥ ਹੀ ਰੱਬ ਨੂੰ ਯਾਦ ਕਰਨਾ ਹੈ। ਪਰ ਜਿਹੜੇ ਲੋਕ ਰੱਬ ਨਾਲ ਜੁੜੇ ਹੁੰਦੇ ਨੇ ਉਹ ਕਿਸੇ ਦੀ ਸਬਜੂਗੇਸ਼ਨ ਨਹੀਂ ਕਬੂਲਦੇ, ਔਰ ਜਿਨ੍ਹਾਂ ਨੂੰ ਥੋੜ੍ਹਾ ਬਹੁਤ ਕੰਪੈਰੇਟਿਵ ਰਿਲੀਜਨਸ ਦਾ ਹੈ ਥੋੜ੍ਹਾ ਬਹੁਤ ਸ਼ੌਕ, ਉਹ ਦੇਖਣਗੇ ਕਿ ਜੀਸਸ ਕ੍ਰਾਈਸਟ ਨੇ ਤਾਂ ਕੋਈ ਸੌਰਡ ਨਹੀਂ ਚੁੱਕੀ। ਹੁਣ ਜੇ ਰੋਮਨ ਐਮਪਾਇਰ ਉਹਨਾਂ ਨੂੰ ਇੱਕ ਆਮ 2 ਕ੍ਰਿਮੀਨਲਸ ਦੇ ਨਾਲ ਹੈਂਗ ਕਰਦਾ, ਕਰੂਸੀਫਾਈ ਕਰਦਾ, ਤੇ ਬੇਸ਼ੱਕ ਉਹ ਇੱਕ ਪੋਲੀਟਿਕਸ ਇਸਤੇਮਾਲ ਕਰਦੇ ਨੇ। ਲੋਕਲ ਯਹੂਦੀ ਜਿਹੜੀ ਉਹਨਾਂ ਦੀ ਕਲਰਜੀ ਸੀ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ। ਰੋਮਨ ਗਵਰਨਰ ਆਪਣੇ ਹੱਥ ਧੋ ਲੈਂਦਾ ਚਰਮਚੀਜ਼ ਕਿ ਆਈ ਐਮ ਵਾਸ਼ਿੰਗ ਮਾਈ ਹੈਂਡਸ ਆਫ ਦਿਸ ਸਿਨ। ਪਰ ਉਹ ਸਮਝਦੇ ਨੇ ਕਿ ਸਪਿਰਿਚੁਅਲੀ ਅਵੇਕਨਡ ਪੀਪਲ ਕਾਂਟ ਬੀ ਪੋਲੀਟੀਕਲੀ ਸਬਜੂਗੇਟਡ। ਜਿਹੜੇ ਲੋਕ ਰੂਹਾਨੀ ਤੌਰ ਤੇ, ਪਹਿਲੀ ਫਰੀडम ਰੂਹਾਨੀ ਹੁੰਦੀ ਹੈ ਜਦੋਂ ਤੁਸੀਂ ਰੱਬ ਦੇ ਨਾਲ ਜੁੜੇ ਹੁੰਦੇ ਹੋ, ਤੇ ਫਿਰ ਰੱਬ ਦਾ ਸੰਕਲਪ ਕੀ ਹੈ। ਅਸੀਂ ਰੋਜ਼ਾਨਾ ਜਦੋਂ ਨਿਰਭਉ ਨਿਰਵੈਰ ਇਹ ਲਫ਼ਜ਼ ਪੜ੍ਹਦੇ ਹਾਂ, ਨਿਰਵੈਰ ਹੋਣ ਤੋਂ ਪਹਿਲਾਂ ਕਿ ਸਾਡਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਲੇਕਿਨ ਉਸ ਤੋਂ ਪਹਿਲਾਂ ਨਿਰਭਉ ਹੋਣਾ ਬੜਾ ਜ਼ਰੂਰੀ ਹੈ। ਜਿਹੜਾ ਟਰੂਲੀ ਨਿਰਭਉ ਨਹੀਂ ਹੈ ਉਹ ਨਿਰਵੈਰ ਹੋ ਹੀ ਨਹੀਂ ਸਕਦਾ। ਜੇ ਤੁਹਾਡਾ ਦੁਸ਼ਮਣ ਤਾਕਤਵਰ ਹੈ, ਤੁਸੀਂ ਉਹਦੇ ਨਾਲ ਵੈਰ ਨਹੀਂ ਕਰਦੇ, ਕਰ ਵੀ ਨਹੀਂ ਸਕਦੇ, ਕਿਉਂਕਿ ਉਹ ਤੁਹਾਨੂੰ ਭੰਨੇਗਾ, ਉਹ ਤਾਕਤਵਰ ਹੈ। ਪਰ ਜੇ ਤੁਸੀਂ ਨਿਰਭਉ ਹੋ ਕੇ ਨਿਰਵੈਰ ਹੁੰਦੇ ਹੋ, ਫਿਰ ਤੁਹਾਡੀ ਨਿਰਵੈਰਤਾ ਦਾ ਟੈਸਟ ਹੁੰਦਾ ਹੈ ਕਿ ਤੁਸੀਂ ਐਨਿਮਿਟੀ ਨਹੀਂ ਰੱਖਦੇ, ਕਿਉਂਕਿ ਤੁਸੀਂ ਕਿਸੇ ਖੌਫ ਵਿੱਚ ਨਹੀਂ ਹੋ। ਇਹੀ ਫਿਲਾਸਫੀ ਹੈ। ਹੁਣ ਗੁਰੂ ਤੇਗ ਬਹਾਦਰ ਸਾਹਿਬ ਬੇਸ਼ੱਕ 11-12 ਸਾਲ ਦੀ ਉਮਰ 'ਚ ਉਹਨਾਂ ਨੇ ਤਲਵਾਰ ਚੁੱਕੀ, ਐਸੇ ਤਲਵਾਰ ਵਾਹੀ ਚੌਥੀ ਜੰਗ ਕਰਤਾਰਪੁਰ ਦੇ ਮੁਕਾਮ ਤੇ ਕਿ ਉਹਨਾਂ ਦਾ ਨਾਂ ਤਿਆਗਮਲ ਸੀ। ਉਹਨਾਂ ਦੇ ਪਿਤਾ ਨੇ ਕਿਹਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ, ਤਿਆਗਮਲ ਨਹੀਂ, ਇਹ ਤਾਂ ਤੇਗ ਬਹਾਦਰ। ਹੁਣ ਇੱਕ ਪਾਸੇ 11-12 ਸਾਲਾਂ ਦੇ ਤਿਆਗਮਲ ਤੇਗ ਬਹਾਦਰ ਬਣ ਜਾਂਦੇ ਨੇ, ਪਰ ਉਹੀ ਗੁਰੂ ਤੇਗ ਬਹਾਦਰ ਜਦੋਂ ਮਨੁੱਖੀ ਹੱਕਾਂ ਦੇ ਲਈ ਰਾਈਟ ਆਫ ਵਰਸ਼ਿਪ ਆਫ ਅਦਰਸ, ਹੁਣ ਨਾ ਤਾਂ ਤਿਲਕ ਜੰਜੂ ਸਿੱਖੀ ਦੇ ਚਿੰਨ੍ਹ ਨਹੀਂ ਨੇ। ਗੁਰੂ ਨਾਨਕ ਸਾਹਿਬ 10-11 ਸਾਲ ਦੀ ਉਮਰ 'ਚ ਪੰਡਤ ਦਾ ਹੱਥ ਫੜ ਲੈਂਦੇ ਨੇ ਕਿ ਜਨੇਊ ਮੈਂ ਨਹੀਂ ਪਾਉਣਾ ਹੈ, ਜਬਰੀ ਨਹੀਂ ਪਾਉਣਾ ਹੈ, ਤੇ ਉਹੀ ਗੁਰੂ ਤੇਗ ਬਹਾਦਰ ਸਾਹਿਬ ਹੰਡਰਡਸ ਆਫ ਮਾਈਲਸ ਅਨੰਦਪੁਰ ਤੋਂ ਤੁਰ ਕੇ ਦਿੱਲੀ 'ਚ ਜਾਂਦੇ ਨੇ, ਔਰੰਗਜ਼ੇਬ ਦੀ ਬਾਂਹ ਫੜ ਲੈਂਦੇ ਨੇ ਕਿ ਇਹ ਜਨੇਊ ਜਬਰੀ ਲਾਉਣ ਨਹੀਂ ਦੇਣਾ, ਕਿਉਂਕਿ ਸਿੱਖੀ ਦਾ ਫਲਸਫਾ ਹੈ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਫੀਅਰ ਨਨ ਸਕੇਅਰ ਨਨ, ਕਿ ਅਸੀਂ ਕਿਸੇ ਨੂੰ ਡਰ ਦੇਣਾ ਵੀ ਨਹੀਂ ਹੈ, ਕਿਸੇ ਨੂੰ ਡਰ 'ਚ ਰੱਖਣਾ ਵੀ ਨਹੀਂ ਹੈ, ਪਰ ਕਿਸੇ ਦਾ ਡਰ ਮੰਨਣਾ ਵੀ ਨਹੀਂ ਹੈ। ਇਹੀ ਸਿੱਖ ਹੋਣ ਦਾ ਮਤਲਬ ਹੈ। ਔਰ ਜੇ
ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਇਸ ਸਫ਼ਰ ਦੀ ਗੱਲ ਕਰੀਏ, ਫਿਲਾਸਫੀ ਗੁਰੂ ਨਾਨਕ ਸਾਹਿਬ ਨੇ ਲੇਖ ਕਰ ਦਿੱਤੀ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਦ ਦੇ, ਕਿ ਗੁਰੂ ਨਾਨਕ ਨੇ ਜਿਹੜਾ ਰਾਜ ਚਲਾਇਆ ਹੈ, ਜਿਹੜਾ ਸਪਿਰਿਚੁਅਲ ਡੋਮੇਨ ਦੇ ਵਿੱਚ ਵੀ ਹੈ, ਜਿਹੜਾ ਇਕਨੋਮਿਕਲ ਡੋਮੇਨ ਦੇ ਵਿੱਚ ਵੀ ਹੈ, ਜਿਹੜਾ ਪੋਲੀਟੀਕਲ ਡੋਮੇਨ ਦੇ ਵਿੱਚ ਵੀ ਹੈ, ਜਿਹੜਾ ਸੋਸ਼ਲ ਡੋਮੇਨ ਦੇ ਵਿੱਚ ਵੀ ਹੈ, ਉਹ ਸੱਚ ਦੇ ਕਿਲੇ ਦੇ ਉੱਤੇ ਹੈ। ਉਹਦਾ ਕਿਲਾ ਸੱਚ ਦਾ, ਤੇ ਉਸ ਦੀ ਨੀਂਹ ਸਤਾਣੀ ਬਹੁਤ ਪੁਖਤ ਹੈ। ਪਤਾਲ ਦੇ ਵਿੱਚ ਗੁਰੂ ਨਾਨਕ ਦੇ ਇਸ ਥਾਟ ਦੀਆਂ ਜੜ੍ਹਾਂ ਨੇ, ਅਬ ਚੱਲ ਨੀਮ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ। ਇਹਦੀਆਂ ਫਾਊਂਡੇਸ਼ਨਸ ਪਤਾਲ ਦੇ ਵਿੱਚ ਨੇ। ਹੁਣ ਇਹ ਰਾਜ ਦਾ ਕਾਨਸੈਪਟ ਕੀ ਹੈ? ਗੁਰੂ ਨਾਨਕ ਸਾਹਿਬ ਨਿਮਾਣਿਆਂ ਨਿਤਾਣਿਆਂ ਦੇ ਨਾਲ ਖਲੋਂਦੇ ਨੇ। ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਗੁਰੂ ਨਾਨਕ ਸਾਹਿਬ ਪਹਿਲੀ ਆਵਾਜ਼ ਮਜ਼ਹਬਾਂ ਦੀ ਦੁਨੀਆ ਦੇ ਵਿੱਚ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇਹ ਛੋਟੀ ਸਟੇਟਮੈਂਟ ਨਹੀਂ ਹੈ, ਉਸ ਲੈਵਲ ਤੱਕ ਲੈ ਕੇ ਜਾਂਦੇ ਨੇ। ਤੇ ਫਿਰ ਤਖਤ ਬਹਿ ਤਖਤੈ ਕੇ ਲਾਇਕ, ਕਿ ਬਾਦਸ਼ਾਹ ਉਹੀ ਹੋਣਾ ਚਾਹੀਦਾ ਹੈ ਜਿਹੜਾ ਇਹਦੇ ਬਹਿਣ ਦੇ ਲਾਇਕ ਹੈ। ਔਰ ਉਸ ਵੇਲੇ ਦੇ ਹਾਕਮਾਂ ਨੂੰ, ਬੇਸ਼ੱਕ ਉਸ ਵੇਲੇ ਦੇ ਲੋਧੀ ਪਠਾਨ ਜਿਹੜੇ ਦਿੱਲੀ ਦੇ ਉੱਤੇ ਕਾਬਜ਼ ਸਨ, ਜਾਂ 1526 ਦੇ ਵਿੱਚ ਬਾਬਰ ਹਮਲਾਵਰ ਹੁੰਦਾ ਹੈ ਏਮਨਾਬਾਦ ਸ਼ਹਿਰ ਦੇ ਅੰਦਰ ਆ ਕੇ, ਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਪੋਲੀਟੀਕਲ ਜਾਂ ਅੱਜ ਦੇ ਕੌਂਟੈਕਸਟ 'ਚ ਅਸੀਂ ਕਹਿਣਾ ਹੋਏ ਕਿ ਇਸ ਸਟੇਟਮੈਂਟ ਦਾ ਕੋਈ ਮੁਕਾਬਲਾ ਨਹੀਂ ਹੈ। ਜਦੋਂ ਬਾਦਸ਼ਾਹਾਂ ਦੇ ਜ਼ੁਲਮੀ ਰਾਜ ਨੂੰ ਐਕਸਪੋਜ਼ ਕਰਦੇ ਨੇ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰਤ ਪਿੱਤ ਕੁੱਤਿਓ ਚੱਟ ਜਾਓ। ਕਿ ਰਾਜੇ ਜਿਹੜੇ ਨੇ ਉਹ ਸ਼ੇਰਾਂ ਵਾਂਗ ਆਮ ਹੈਲਪਲੈਸ ਜਨਤਾ ਦੇ ਉੱਤੇ ਜਿਹੜੇ ਨੇ ਉਹ ਵਾਰ ਕਰਦੇ ਨੇ, ਤੇ ਉਹਨਾਂ ਦੀ ਅੱਗੋਂ ਬਿਊਰੋਕਰੇਸੀ, ਜਿਹਨੂੰ ਅੱਜ ਅਸੀਂ ਕਹਿੰਦੇ ਹਾਂ ਮੁਕੱਦਮ, ਉਹਨਾਂ ਦੇ ਅਹਿਲਕਾਰ, ਉਹਨਾਂ ਦੇ ਮਲਕ, ਉਹਨਾਂ ਦੇ ਸੂਬੇਦਾਰ, ਉਹ ਉਸ ਉਡੀਕਦੇ ਨੇ ਕਿ ਬਾਦਸ਼ਾਹ ਨੇ ਕੀ ਕਰਨਾ, ਉਹਦੇ ਚਿੱਤ ਦੇ ਵਿੱਚ ਕੀ ਹੈ। ਤੇ ਮੁਕੱਦਮ ਕੁੱਤਿਆਂ ਵਾਂਗ ਆਮ ਲੋਕਾਂ ਦੇ ਝਪਟਦੇ ਨੇ, ਤੇ ਜਿਵੇਂ ਨੌਂਦਰਾਂ ਦੇ ਨਾਲ ਉਹ ਨੌਂਦਰਾਂ ਉਹਨਾਂ ਦੀਆਂ ਹਥਿਆਰ ਬਣ ਜਾਂਦੇ ਨੇ, ਆਮ ਲੋਕਾਈ ਦੀ ਲੁੱਟ ਕਸੁੱਟ ਕਰ ਰਹੇ ਨੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਭਾਈ ਇਹ ਟੋਲਰੇਬਲ ਨਹੀਂ ਹੈ। ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ, ਸੱਚ ਕੀ ਬੇਲਾ। ਇਹ ਗੁਰੂ ਨਾਨਕ ਦੀ ਕੌਮ ਜਿਹਦੇ ਕੋਲ ਉਹ ਸਿਧਾਂਤ ਨੇ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਸ ਥਾਟ ਨੂੰ ਹੀ ਅੱਗੇ ਤੋਰਦੇ ਨੇ। ਔਰ ਮੈਂ ਇਹ ਰਿਕਮੈਂਡ ਕਰਾਂਗਾ ਜਿਨ੍ਹਾਂ ਨੂੰ ਪੜ੍ਹਨ ਦਾ ਸ਼ੌਕ ਹੈ ਕਿ ਜਿਹੜਾ ਲੈਟਰ ਉਹਨਾਂ ਨੇ ਪੂਨਾ ਜੇਲ੍ਹ ਤੋਂ ਉਸ ਵੇਲੇ ਦੇ ਪ੍ਰੈਜ਼ੀਡੈਂਟ ਦੇ ਨਾਂ ਲਿਖਿਆ, ਅੰਗਰੇਜ਼ੀ ਦੇ ਵਿੱਚ ਵੀ ਅਵੇਲੇਬਲ ਹੈ, ਔਰ ਉਹਦੇ 'ਚ ਉਹਨਾਂ ਨੇ ਐਕਸਪਲੇਨ ਕੀਤਾ ਵੀ ਅਸੀਂ ਜਨਰਲ ਵੈਦਿਆ ਨੂੰ ਕਿਉਂ ਸਜ਼ਾ ਯਾਫਤਾ ਕੀਤਾ। ਔਰ ਬੜਾ ਖੂਬਸੂਰਤ ਉਹਦੇ 'ਚ ਉਹਨਾਂ ਨੇ ਗਲੋਬਲ ਹਿਸਟਰੀ ਦਾ ਜ਼ਿਕਰ ਕੀਤਾ। ਜ਼ੁਲਮਾਂ ਦੀ ਗੱਲ ਕਰਦੇ ਆ, ਕਿਹਾ ਕਿ ਭਾਈ ਜਦੋਂ ਜ਼ੁਲਮ ਹੁੰਦੇ ਨੇ ਫਿਰ ਕੋਈ ਬੰਦਾ ਵੈਰਾਗੀ ਉਹ ਆਪਣੇ ਇਕਾਂਤ ਨੂੰ ਛੱਡ ਕੇ ਅੰਮ੍ਰਿਤਧਾਰੀ ਬਣ ਕੇ ਜੰਗ ਦੇ ਵਿੱਚ ਜੂਝਦਾ, ਕੋਈ ਜਿਹੜਾ ਉਹ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਆਪਣੀ ਆਵਾਜ਼ ਦੇ ਲਈ ਨਿਕਲਦਾ, ਕੋਈ ਨੈਲਸਨ ਮੰਡੇਲਾ ਜੇਲ੍ਹ ਦੇ ਵਿੱਚ ਜਾਂਦਾ, ਕੋਈ ਹੋਰ ਜਿਹੜਾ ਉਹ ਆਪਣਾ ਅਰਜਨਟੀਨਾ ਦੇ ਜੰਗਲਾਂ ਦੇ ਵਿੱਚ ਜਾਂਦਾ। ਤੇ ਉਹਨਾਂ ਕਿਹਾ ਵੀ ਇਸੇ ਰਸਤੇ ਤੇ ਚੱਲਦੇ ਆ। ਵੈਨ ਨੇਸ਼ਨਸ ਅਵੇਕ ਹਿਸਟਰੀ ਸ਼ਿਵਰਸ, ਕਿ ਜਦੋਂ ਕੌਮਾਂ ਜਾਗਦੀਆਂ ਨੇ ਉਹ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ। ਫਿਰ ਉਹਨਾਂ ਨੇ ਆਪਣਾ ਪਰਸਪੈਕਟਿਵ ਦਿੱਤਾ ਕਿ ਸਾਡਾ ਅਕਾਲ ਤਖਤ ਮੁਕੱਦਸ 4 ਸਦੀਆਂ ਤੋਂ ਸੱਚ ਹੱਕ ਇਨਸਾਫ ਦਾ ਪਹਿਰੇਦਾਰ। ਤੇ ਜੇ ਦਿੱਲੀ ਹਕੂਮਤ ਸਮਝਦੀ ਸੀ ਕਿ ਅਕਾਲ ਤਖਤ ਨੂੰ ਖੰਡਰਾਤ ਬਣਾ ਕੇ ਉਹਨਾਂ ਨੇ ਅਕਾਲ ਤਖਤ ਦੀ ਸਿੱਖ ਕੌਮ ਦੀ ਮੀਰੀ ਪੀਰੀ ਦੀ ਸਪਿਰਿਟ ਨੂੰ ਖਤਮ ਕਰ ਦਿੱਤਾ ਹੈ, ਤੇ ਫਿਰ ਇਹ ਅਕਾਲ ਤਖਤ ਦੇ 2 ਪੁੱਤਰ ਗੁਰੂ ਦਾ ਥਾਪੜਾ ਲੈ ਕੇ ਨਿਕਲੇ। ਔਰ ਅਸੀਂ ਉਹੀ ਕੀਤਾ ਜੋ ਸਾਡੇ ਇਤਿਹਾਸ ਨੇ ਸਾਨੂੰ ਸਿਖਾਇਆ ਹੋਇਆ ਕਿ ਅਸੀਂ ਸੱਚ ਹੱਕ ਇਨਸਾਫ ਦੇ ਰਸਤੇ ਦੇ ਪਾਂਧੇ ਹਾਂ। ਇਹਨਾਂ ਦੋਨੋਂ ਯੋਧਿਆਂ ਦੀ ਜਦੋਂ ਤੁਸੀਂ ਜ਼ਿੰਦਗੀ ਦੇਖਦੇ ਹੋ, ਵੇਦ ਮਰਵਾਹਾ ਦਿੱਲੀ ਦਾ ਪੁਲਿਸ ਕਮਿਸ਼ਨਰ ਸੀ, ਜਦੋਂ ਉਹਨੇ ਦੂਸਰੀ ਵਾਰ ਹਰਜਿੰਦਰ ਸਿੰਘ ਜਿੰਦਾ ਨੂੰ ਗ੍ਰਿਫਤਾਰ ਕੀਤਾ, ਬਾਅਦ ਦੇ ਵਿੱਚ ਉਹ ਗਵਰਨਰ ਵੀ ਰਿਹਾ ਨਾਰਥ ਈਸਟ ਸਟੇਟ ਦਾ, ਉਸਨੇ ਕਿਤਾਬ ਲਿਖੀ ਰਿਟਾਇਰਮੈਂਟ ਤੋਂ ਬਾਅਦ। ਉਸ ਦੇ ਵਿੱਚ ਉਹਨੇ 2 ਸਫ਼ੇ ਪਰਟੀਕੁਲਰਲੀ ਹਰਜਿੰਦਰ ਸਿੰਘ ਜਿੰਦਾ ਦੇ ਉੱਤੇ ਲਿਖੇ, ਔਰ ਉਹਦੇ 'ਚ ਇੱਕ ਦਾ ਟਾਈਟਲ ਹੈ ਜਿੰਦਾ ਵਾਜ਼ ਨਾਟ ਐਨ ਆਰਡੀਨਰੀ ਮੈਨ, ਇਹ ਉਹਦਾ ਟਾਈਟਲ ਹੈ। ਔਰ ਉਹਨੇ ਫਿਰ ਐਕਸਪਲੇਨ ਕੀਤਾ, ਉਹਨੇ ਕਿਹਾ ਵੀ ਮੈਂ ਹੈਰਾਨ ਹੈ ਕਿ ਕਿਵੇਂ ਸਾਦੇ ਜਿਹੇ ਮੁੰਡੇ, ਔਰ ਉਹਨੇ ਪਹਿਲਾਂ ਆਪਣਾ ਜਿਹੜਾ ਜਦੋਂ ਪਹਿਲੀ ਅਰੈਸਟ ਹਰਜਿੰਦਰ ਸਿੰਘ ਜਿੰਦਾ ਦੀ ਦਿੱਲੀ 'ਚ ਹੁੰਦੀ ਹੈ, ਕਿਉਂਕਿ ਇਹ ਉਹ ਯੋਧੇ ਨੇ ਜਿਨ੍ਹਾਂ ਨੇ
ਨਵੰਬਰ 84 ਦੀ ਨਸਲਕੁਸ਼ੀ ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ, ਜਨਰਲ ਵੈਦਿਆ ਨੂੰ ਸਜ਼ਾ ਯਾਫਤਾ ਕੀਤਾ, ਕਾਨਪੁਰ ਜਾ ਕੇ ਉਸ MLA ਨੂੰ ਜਿਹਨੇ ਕਾਨਪੁਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਸੀ, ਕਿਸੇ ਬੇਗੁਨਾਹ ਦੇ ਉੱਤੇ ਹੱਥ ਨਹੀਂ ਚੁੱਕਿਆ ਹੈ। ਔਰ ਇਹੀ ਉਹ ਵੇਦ ਮਰਵਾਹਾ ਕਹਿੰਦਾ ਕਿ ਇਸ ਕਿਸਮ ਦੇ ਨਿਡਰ ਬੱਚੇ, ਔਰ ਉਹ ਖਾਸ ਤੌਰ ਤੇ ਜਿੰਦੇ ਬਾਰੇ ਕਹਿੰਦਾ ਵੀ ਜਦੋਂ ਮੈਂ ਉਹਨੂੰ ਪਹਿਲੀ ਵਾਰ ਮਿਲਿਆ ਤੇ ਉਹ ਮੈਨੂੰ ਇਨਵੇਂ ਝਕਾਨੀ ਦੇ ਰਿਹਾ ਸੀ, ਉਹਦੇ 'ਚ ਖੌਫ ਨਾਂ ਦੀ ਕੋਈ ਚੀਜ਼ ਨਹੀਂ ਸੀ, ਉਹ ਯੂ ਐਂਡ ਅਸ ਕਹਿ ਰਿਹਾ ਸੀ ਗੱਲਬਾਤ ਦੇ ਵਿੱਚ, ਜਿਵੇਂ ਉਹ ਦਿੱਲੀ ਹਕੂਮਤ ਅੱਡ ਔਰ ਆਪਣੀ ਕੌਮ ਦੀ ਨੁਮਾਇੰਦਗੀ ਕਰ ਰਿਹਾ ਹੋਏ। ਤੇ ਕਹਿੰਦਾ ਮੈਂ ਹੈਰਾਨ ਸੀ ਕਿ ਅੰਮ੍ਰਿਤਸਰ ਜ਼ਿਲ੍ਹੇ ਦਾ ਜੰਮਪਲ ਇੱਕ ਸਧਾਰਨ ਜਿਹਾ ਸਿੱਖ ਮੁੰਡਾ ਕਿਸ ਕੌਨਫੀਡੈਂਸ ਦੇ ਨਾਲ ਤੁਰ ਰਿਹਾ। ਔਰ ਫਿਰ ਉਹਨੇ ਕਿਹਾ ਕਿ ਭਾਈ ਜਿੰਦੇ ਨੂੰ ਗੁਜਰਾਤ ਪੁਲਿਸ ਦੇ ਹਵਾਲੇ ਕੀਤਾ, ਜਿੱਥੇ ਉਹਨਾਂ ਨੇ ਕੁਝ ਆਪਰੇਸ਼ਨ ਕੀਤੇ ਹੋਏ ਸੀ, ਉਹ ਉੱਥੋਂ ਚਲਾਕੀ ਦੇ ਨਾਲ ਨਿਕਲ ਗਿਆ। ਫਿਰ ਉਹਨੇ ਵੱਡੇ ਵੱਡੇ ਕਾਰਨਾਮੇ ਕੀਤੇ, ਜਨਰਲ ਵੈਦਿਆ ਨੂੰ ਵੀ ਉਹਨੇ ਜਿਹੜਾ ਉਹ ਮਾਰਿਆ। ਔਰ ਉਹਨੇ ਕਿਹਾ ਵੀ ਉਸ ਤੋਂ ਬਾਅਦ ਸਾਨੂੰ ਦਿੱਲੀ 'ਚ ਖਬਰ ਮਿਲੀ ਕਿ ਫਲਾਂ ਥਾਂ ਅਸੀਂ ਗਏ ਔਰ ਅਸੀਂ ਉਹਨਾਂ ਨੂੰ ਦਬੋਚਿਆ, ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਸੀ, ਸਟ੍ਰੈਚਰ ਦੇ ਉੱਤੇ ਉਹਨੂੰ ਪਾ ਕੇ ट्रांसफ़र किया जा रहा सी। कहता भी एकदम उदी नज़र मेरे ते पई तो उन्हें मुस्करा के कहा कि मरवाहा साहब मुबारक हो, आपने मुझे दोबारा पकड़ लिया, अब आपको तो बहुत बड़ा अहदा मिलेगा। तो वो ये गल कहता है उस अपनी राइट, और जी सब तो पावरफुल टैस्टीमनी होंदी है हमेशा एनमी की होंदी है। 18वीं सदी जदों असी सिखां दे करैक्टर की गल करते हैं, बहादरी की गल करते हैं, तो असी जिहड़ा अबदाली दे नाल आया ਨੂਰ ਮੁਹੰਮਦ ਹੈ ਉਸ ਦਾ ਜ਼ਿਕਰ ਕਰਦੇ ਆ, ਜਿਹੜਾ ਬੇਸ਼ੱਕ ਸਿੱਖਾਂ ਨੂੰ ਸੱਗ ਕਹਿੰਦਾ, ਕੁੱਤੇ ਕਹਿੰਦਾ, ਪਰ ਕਹਿੰਦਾ ਨਹੀਂ ਨਹੀਂ ਇਹਨਾਂ ਨੂੰ ਸੱਗ ਨਾ ਕਹੋ, ਕਦੇ ਜੰਗ ਦੇ ਮੈਦਾਨ 'ਚ ਉਤਰ ਕੇ ਦੇਖੋ, ਇਹਨਾਂ ਵਰਗੀ ਤਲਵਾਰਬਾਜ਼ੀ ਕੋਈ ਨਹੀਂ ਕਰ ਸਕਦਾ। ਇਹਨਾਂ ਦਾ ਇਖਲਾਕ ਇੰਨਾ ਉੱਚਾ ਹੈ ਕਿ ਇਹ ਦੁਸ਼ਮਣ ਦੀਆਂ ਔਰਤਾਂ ਨੂੰ ਵੀ ਜਿਸ ਸਤਿਕਾਰ ਨਾਲ ਦੇਖਦੇ ਨੇ, ਜੇ ਇਹਨਾਂ ਦੀ ਗ੍ਰਿਫਤਾਰੀ 'ਚ ਆ ਜਾਣ ਤੇ ਸਤਿਕਾਰ ਨਾਲ ਵਾਪਸ ਇਹ ਸਾਡੇ ਕੋਲ ਟੈਸਟੀਮਨੀ ਹੈ ਦੱਸਣ ਦੇ ਲਈ ਕਿ 18ਵੀਂ ਸਦੀ 'ਚ ਜਦੋਂ ਅਸੀਂ ਮੁਗਲਾਂ ਦੇ ਖਿਲਾਫ, ਅਫਗਾਨਾਂ ਦੇ ਖਿਲਾਫ ਆਪਣੀ ਆਜ਼ਾਦੀ ਦੀ ਜੰਗ ਲੜ ਰਹੇ ਸੀ, ਕਿਸ ਕਦਰ ਸਾਡਾ ਕਰੈਕਟਰ ਸੀ। ਔਰ ਅੱਜ ਵੇਦ ਮਰਵਾਹ ਦੀ ਇਹ ਟੈਸਟੀਮਨੀ ਜਿਹਦੇ 'ਚੋਂ ਕਹਿੰਦਾ ਹੈ ਕਿ ਵੀ ਮੈਂ ਦੇਖਦਾ ਕਿ ਜਿਹੜਾ ਬੰਦਾ ਜ਼ਿੰਦਗੀ ਔਰ ਮੌਤ ਦੇ ਵਿਚਾਲੇ ਹੈ ਔਰ ਉਹਨਾਂ ਅਖੀਰਲੇ ਪਲਾਂ 'ਚ ਵੀ ਉਹ ਕਿਸ ਕਦਰ ਉਸ ਦੀ ਚੜ੍ਹਦੀ ਕਲਾ ਹੈ। ਉਹ ਕਹਿੰਦੇ ਵੀ ਉਹ ਹਸਪੀਟਲਾਈਜ਼ ਹੋਇਆ, ਉਹਦੀ ਸਰਜਰੀ ਹੋਈ ਐਂਡ ਹੀ ਮਿਰਾਕੂਲਸਲੀ ਹੀ ਬਿਕੇਮ ਵੈਲ। ਫਿਰ ਉਹ ਕਹਿੰਦਾ ਵੀ ਮੈਂ ਫਿਰ ਉਹਨੂੰ ਜੇਲ੍ਹ ਦੇ ਵਿੱਚ ਉਦੋਂ ਉਸ ਹਸਪਤਾਲ 'ਚ ਮਿਲਣ ਗਿਆ, ਪਰ ਮੈਂ ਇਹ ਐਡਮਿਟ ਕਰਨਾ ਚਾਹੁੰਦਾ ਕਿ ਦੈਨ ਨਾਟ ਐਜ਼ ਐਨ ਪ੍ਰੋਫੈਸ਼ਨਲ, ਐਜ਼ ਐਨ ਐਡਮਾਇਰਰ। ਹੁਣ ਇਹ ਹੈ ਜਦੋਂ ਦੁਸ਼ਮਣ ਦੇਖਦਾ, ਔਰ ਜਿਹੜੇ ਉਹਨਾਂ ਦੇ ਅਖੀਰਲੇ ਪਲ ਨੇ 9 ਅਕਤੂਬਰ 1992 ਦੇ, ਉਹ ਅੱਜ ਇਤਿਹਾਸ ਦੀ ਟੈਸਟੀਮਨੀ ਹੈ। ਜੇਲ੍ਹ 'ਚੋਂ ਲਿਖੀਆਂ ਉਹਨਾਂ ਦੀਆਂ ਚਿੱਠੀਆਂ ਅਖੀਰਲੇ ਪਲ ਨੇ, ਔਰ ਜੋ ਕਰ ਰਹੇ ਨੇ ਉਹਨਾਂ ਨੇ ਪੁੱਛਿਆ ਜਾਂਦਾ, ਜਿਵੇਂ ਇੱਕ ਟ੍ਰੈਡੀਸ਼ਨ ਹੈ ਬ੍ਰਿਟਿਸ਼ ਪੀਰੀਅਡ ਦੀ ਕਿ ਅਖੀਰਲੀ ਇੱਛਾ ਕੀ ਹੈ। ਉਹ ਕਹਿੰਦੇ ਨੇ ਕਿ ਭਾਈ ਸਾਡੀਆਂ 2 ਇੱਛਾਵਾਂ ਨੇ ਕਿ ਅਸੀਂ ਫਾਂਸੀ ਦਾ ਫੰਦਾ ਆਪ ਆਪਣੇ ਗਲ 'ਚ ਪਾਵਾਂਗੇ, ਔਰ ਜਲਾਦ ਇਹ ਸਾਡਾ ਮੌਤ ਰਾਣੀ ਦੇ ਨਾਲ ਵਿਆਹ ਕਰਾ ਰਿਹਾ, ਅਸੀਂ ਇਸ ਦਾ ਮੂੰਹ ਮਿੱਠਾ ਕਰਵਾਉਣਾ। ਇਹ ਔਨ ਰੈਕਡ ਨੇ ਗੱਲਾਂ, ਤੁਸੀਂ ਦੇਖ ਸਕਦੇ ਹੋ। ਔਰ ਜਿਸ ਚੜ੍ਹਦੀ ਕਲਾ ਦੇ ਨਾਲ ਉਹਨਾਂ ਨੇ ਉਹ ਅਖੀਰਲੇ ਪਲਾਂ 'ਚ ਉਸ ਸਿੱਖ ਇਤਿਹਾਸ ਦੇ ਵਿੱਚ ਇੱਕ ਗੋਲਡਨ ਪੇਜ ਜੋੜਿਆ। ਉਰਦੂ ਦੇ ਬੜੇ ਨਾਮਵਰ ਸ਼ਾਇਰ ਫੈਜ਼ ਅਹਿਮਦ ਫੈਜ਼ ਹੋਏ ਨੇ, ਗਾਲਬ ਤੋਂ ਬਾਅਦ ਉਹਨਾਂ ਨੂੰ ਬਹੁਤ ਵੱਡਾ ਉਰਦੂ ਸ਼ਾਇਰ ਮੰਨਿਆ ਜਾਂਦਾ ਹੈ। ਤੇ ਉਹਨਾਂ ਦੇ ਇਹ ਇੱਕ ਸ਼ੇਅਰ ਹੈ कि जिस धज से कोई मक्तल में गया वो शान सलामत रहती है, इस जां की तो कोई बात नहीं, ये जां तो आनी जानी है। कि जिस शान दे नाल कोई मक्तल दे विच गया, उस जलाद खाने दे विच गया, गल उस शान दी है। सो इन्हां गभरूआं ने उही जे जीवै पत लत्थी जाए, गुरु नानक साहब दे उन्हां अल्फाज दे उत्ते पैरा दिता है कि ਜਿਹੜੇ ਲੋਕ ਬੇਪਤ ਹੋ ਕੇ ਜਿਉਂਦੇ ਨੇ, ਡਿਸऑनर ਹੋ ਕੇ ਜਿਉਂਦੇ ਨੇ, ਗੁਰੂ ਸਾਹਿਬ ਨੇ ਫਰਮਾਇਆ ਕਿ ਉਹ ਹਲਾਲ ਖੋਰ ਨਹੀਂ ਨੇ, ਉਹ ਹਰਾਮ ਖੋਰ ਨੇ। ਔਰ ਇਹੀ ਸਟਰਗਲ ਜਿਹੜੀ 38 ਵਰੇ ਪਹਿਲਾਂ ਤੱਕ ਸਾਡੀ ਮੰਗ ਅਨੰਦਪੁਰ ਸਾਹਿਬ ਦਾ ਮਤਾ ਸੀ ਕਿ ਕਿਸੇ ਤਰੀਕੇ ਨਾਲ ਵੀ ਵਿਦਨ ਇੰਡੀਆ ਅਸੀਂ ਆਨਰੇਬਲੀ ਆਪਣੀ ਅਡਰੀ ਸਾਡੀ ਹੋਂਦ, ਸਾਡਾ ਮਜ਼ਹਬ, ਸਾਡੀ ਬੋਲੀ, ਸਾਡਾ ਸੱਭਿਆਚਾਰ, ਸਾਡੀ ਤਹਿਜ਼ੀਬ ਉਹ ਕਾਇਮ ਰਹਿ ਸਕੇ। ਪਰ ਜਦੋਂ ਹਕੂਮਤ ਨੇ ਸਾਡੇ ਤੇ ਟੋਟਲ ਵਾਰ ਭਰਪਾ ਕੀਤੀ, ਟੋਟਲ ਵਾਰ, ਹਰ ਜੈਨੋਸਾਈਡ, ਫਿਜ਼ੀਕਲ, ਸੋਸ਼ਲ, ਮੈਂਟਲ, ਸਾਈਕੋਲੋਜੀਕਲ, ਇਕਨੋਮਿਕਲ, ਆ 3 ਖੇਤੀ ਕਾਨੂੰਨ ਕੀ ਸੀ?
ਇਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਸੀ, ਪਰ ਸਿੱਖੀ ਖਲੋਤੀ ਔਰ ਇਸ 13 ਮਹੀਨੇ ਚੱਲੀ ਕਿਸਾਨ ਮੂਵਮੈਂਟ ਨੇ ਇਨ ਸਪਾਈਟ ਆਫ ਦਾ ਡਿਫਰੈਂਸਿਸ ਇਹ ਦੱਸਿਆ ਕਿ ਸਿੱਖੀ ਦੀ ਤਾਕਤ ਕੀ ਹੈ। ਉਹੀ ਮੋਦੀ, ਉਹੀ ਹਿੰਦੂਤਵੀ ਜਿਨ੍ਹਾਂ ਬਾਰੇ ਸੀ ਕਿ ਜੀ ਇਹ ਕਦੇ ਜੋ ਕਹਿ ਦੇਣ ਉਸ ਤੋਂ ਪਿੱਛੇ ਨਹੀਂ ਹਟਦੇ, ਖੇਤੀ ਕਾਨੂੰਨ ਵੀ ਵਾਪਸ ਹੋਏ ਔਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਉਹ ਮਾਫੀ ਮੰਗਣ ਲਈ ਮਜਬੂਰ ਹੋਇਆ। ਕੌਮ ਦੇ ਵਿੱਚ ਗੁਰੂ ਵਸਦਾ। ਇਹ ਜਿਹੜੀ ਸਰਦਾਰ ਕਪੂਰ ਸਿੰਘ ਬਹੁਤ ਵੱਡੇ ਸਕਾਲਰ ਹੋਏ ਨੇ ਸਾਡੇ 20ਵੀਂ ਸਦੀ ਦੇ, ਉਹਨਾਂ ਦੀ ਇੱਕ ਕੋਟ ਹੈ ਕਿ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਸੁਰ ਕੀਤਾ ਜਾਂਦਾ, ਉਹਦੀ ਟਿਊਨਿੰਗ ਕੀਤੀ ਜਾਂਦੀ। ਖਾਲਸਾ ਇੱਕ ਐਸਾ ਸਾਜ਼ ਹੈ ਜਿਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਸੁਰ ਕੀਤਾ ਹੋਇਆ। ਠੀਕ ਸੁਰ ਦੇ ਉੱਤੇ ਉਂਗਲ ਰੱਖਣ ਦੀ ਲੋੜ ਹੈ। ਇਸ ਸਾਜ਼ ਨੇ ਗੁੰਜਾਰਾਂ ਪਾ ਦੇਣੀ ਹੈ। ਅਸੀਂ ਇਤਿਹਾਸ 'ਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਸਫ਼ਰ ਦੇਖਦੇ ਹਾਂ ਔਰ ਕਰੰਟ ਪੀਰੀਅਡ ਸਨ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਔਰ ਜੇ ਪਿਛਲੇ 3-4 ਸਾਲ ਦੇ ਪੀਰੀਅਡ 'ਚ ਦੇਖੀਏ, ਭਾਵੇਂ ਇਹ ਸਾਰੇ ਅਜੇ ਤੁਰੇ ਹੋਏ ਸੀ ਇਸ ਪਾਸੇ, ਉਹ ਦੀਪ ਸਿੱਧੂ ਹੋਏ, ਸਿੱਧੂ ਮੂਸੇਵਾਲਾ ਹੋਏ ਜਾਂ ਹੁਣ ਅੰਮ੍ਰਿਤਪਾਲ ਸਿੰਘ ਦੀ ਆਮਦ ਹੋਏ, ਬੇਸ਼ੱਕ ਇਹ ਸਾਰੇ ਨੌਜਵਾਨ ਨੇ, ਹਰ ਇੱਕ ਦਾ ਇੱਕ ਆਪਣਾ ਪਾਸਟ ਹੈ ਕੁਛ ਨਾ ਕੁਛ। ਔਰ ਇਹ ਅਕਸਰ ਮੈਂ ਹਮੇਸ਼ਾ ਇਹ ਕੋਟ ਦੁਹਰਾਉਂਦਾ ਕਿ ਐਵਰੀ ਸੇਂਟ ਹੈਜ਼ ਏ ਪਾਸਟ ਐਂਡ ਐਵਰੀ ਥੀਫ ਹੈਜ਼ ਏ ਫਿਊਚਰ। ਜਦੋਂ ਅਸੀਂ ਜੱਜ ਕਰਦੇ ਹਾਂ ਕਿਸੇ ਨੂੰ, ਪਹਿਲਾਂ ਆਪਣੇ ਆਪ ਨੂੰ ਦੇਖੀਏ ਕਿ ਅਸੀਂ ਗੁਨਾਹਗਾਰ ਨਹੀਂ ਹੈ। ਕੋਈ ਇਨਸਾਨ ਹੱਥ ਖੜਾ ਕਰਕੇ ਕਦੇ ਕਹਿ ਸਕਦਾ ਮੈਂ ਗੁਨਾਹ ਨਹੀਂ ਕੀਤਾ। ਸੋ ਕ੍ਰਾਈਟੇਰੀਆ ਸਾਡਾ ਕਰਨੀ ਹੋਏ, ਪਰਫਾਰਮੈਂਸ ਹੋਏ। ਪਰ ਇੱਕ ਗੱਲ ਜ਼ਰੂਰ ਜਿਹਨੇ ਹਕੂਮਤ ਨੂੰ ਵਕਤ ਪਾਇਆ ਹੋਇਆ ਹੈ ਕਿ ਇੱਕ ਮਾਇਆ ਨਗਰੀ ਚੋਂ ਨਿਕਲਿਆ ਮੁੰਡਾ ਜਿਹੜਾ ਵਕੀਲ ਵੀ ਹੈ, ਫਿਲਮੀ ਵੀ ਹੈ, ਦੂਜਾ ਵੀ ਹੈ, ਦੀਪ ਸਿੱਧੂ, ਉਹ ਨਿਕਲਦਾ, ਉਹ ਕਿਵੇਂ ਪੰਜਾਬ ਦੇ ਯੂਥ ਦੀ ਇਮੈਜੀਨੇਸ਼ਨ ਕੈਪਚਰ ਕਰਦਾ। ਇੱਕ 6 ਮਹੀਨੇ ਪਹਿਲਾਂ ਜਿਹਨੇ ਕੇਸ ਰੱਖੇ ਨੇ, ਦੁਬਈ ਤੋਂ ਜਾ ਕੇ ਪੰਜਾਬ 'ਚ ਉਤਰਦਾ, ਆਵਾਜ਼ ਦਿੰਦਾ ਆਓ ਅੰਮ੍ਰਿਤ ਛਕਣਾ, ਚਲੀਏ ਕੇਸਗੜ੍ਹ ਸਾਹਿਬ, ਸੈਂਕੜਿਆਂ ਦੀ ਗਿਣਤੀ 'ਚ ਨੌਜਵਾਨ ਤੁਰ ਪੈਂਦੇ ਨੇ, ਰੋਡੇ ਪਿੰਡ ਪਹੁੰਚ ਜਾਂਦਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਹਜ਼ਾਰਾਂ ਨੌਜਵਾਨ ਬਾਹਾਂ ਖੜੀਆਂ ਕਰਕੇ ਜਕਾਰੇ ਗਜਾ ਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਹੁਣ ਇਹ ਜਿਹੜਾ ਦੁਸ਼ਮਣ ਹੈ ਉਸ ਨੂੰ ਇਹ ਪਤਾ ਨਹੀਂ ਹੈ ਕਿ ਇਸ ਦੇ ਪਿੱਛੇ 5.5 ਸਦੀਆਂ ਦੀ ਟ੍ਰੇਨਿੰਗ ਹੈ, 5.5 ਸਦੀਆਂ ਦੀ ਪ੍ਰੋਗਰਾਮਿੰਗ ਹੈ। ਸਿੱਖਾਂ ਨੂੰ ਤੁਸੀਂ ਇਵੇਂ ਜ਼ਲੀਲ ਕਰਕੇ ਚੁੱਪ ਨਹੀਂ ਕਰਵਾ ਸਕਦੇ। ਜਦੋਂ ਪ੍ਰੋਫੈਸਰ ਪੂਰਨ ਸਿੰਘ ਵਰਗੇ ਦਾਨਿਸ਼ਵਰ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਨੇ ਤੇ ਇੱਕ ਬੜਾ ਖੂਬਸੂਰਤ ਉਹਨਾਂ ਦੀ ਖੁੱਲੀ ਨਜ਼ਮ ਦਾ ਹਿੱਸਾ ਹੈ ਕਿ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਜੇ ਦੁਸ਼ਮਣ ਬੀਤੇ 'ਚ ਵੀ ਔਰ ਅੱਜ ਵੀ ਇਹ ਸਮਝਦਾ ਹੈ ਆਜ਼ਾਦੀ ਔਰ ਗੁਲਾਮੀ ਟੈਂ ਤੋੜਨਾ ਹੀ ਹੁੰਦਾ ਉੱਥੇ, ਅਦਰਵਾਈਜ਼ ਕਿਹੜਾ ਹਰ ਇੱਕ ਦੇ ਪੈਰਾਂ 'ਚ ਕੋਈ ਬੀੜੀਆਂ ਪਾਈਆਂ ਹੋਈਆਂ ਜਾਂ ਹੱਥਾਂ 'ਚ ਹੱਥਕੜੀਆਂ ਨੇ, ਇਹ ਟੈਂ ਤੋੜਨਾ ਹੀ ਹੁੰਦਾ ਕਿ ਸਬਜੂਗੇਟ ਹੋ ਜਾਓ। ਮੰਨ ਲਓ ਵੀ ਤੁਸੀਂ ਹਿੰਦੂਤਵਾ ਦੇ ਥੱਲੇ ਹੋ, ਸਿੱਖ ਕਹਿੰਦੇ ਨੇ ਨਹੀਂ ਸਾਡਾ ਨਿਆਰਾ ਪੰਥ ਹੈ। ਗੁਰੂ ਨਾਨਕ ਸਾਹਿਬ ਦੇ ਨਾਲ ਜਦੋਂ ਭਾਈ ਗੁਰਦਾਸ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਜਿਹੜਾ ਪੰਥ ਹੈ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ, ਇਹ ਨਿਰਾਲਾ ਪੰਥ ਹੈ। ਔਰ ਇਹ ਨਿਰਾਲਾ ਪੰਥ ਜਿਹਨੂੰ ਪੱਟਾ ਨੇ ਕਿਹਾ ਇੱਕ ਉੱਤਮ ਪੰਥ, ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ, ਟ੍ਰਿਬਿਊਟ ਦੇ ਰਹੇ ਨੇ ਗੁਰੂ ਰਾਮਦਾਸ ਜੀ ਨੂੰ ਕਿ ਇਹ ਨਿਰਮਲ ਪੰਥ ਹੈ, ਇੱਕ ਉੱਤਮ ਪੰਥ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਤੇ ਇਹੀ ਨਿਰਮਲ ਪੰਥ ਉੱਤਮ ਪੰਥ 1699 ਈਸਵੀ 'ਚ ਖਾਲਸਾ ਪੰਥ ਦੇ ਰੂਪ ਦੇ ਵਿੱਚ ਆਉਂਦਾ ਹੈ। ਉਹ ਇਨਸਾਨ ਇਸ ਧਰਤੀ ਦੇ ਉੱਤੇ ਘੜਿਆ ਜਾਂਦਾ ਹੈ ਜਿਸ ਦੇ ਜ਼ਿੰਮੇ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਉਹਦੇ 'ਚ ਕਿਸੇ ਨਾਲ ਵੈਰ ਭਾਵਨਾ ਨਹੀਂ ਹੈ। ਔਰ ਇਹ ਗੱਲ ਮੈਂ ਰਿਪੀਟਡਲੀ ਕਹਿੰਦਾ ਕਿ ਸਾਡੀ ਖਾਲਿਸਤਾਨ ਦੀ ਸਟਰਗਲ ਕਿਸੇ ਧਰਮ ਦੇ ਖਿਲਾਫ ਨਹੀਂ ਹੈ। ਜਿਵੇਂ 18ਵੀਂ ਸਦੀ 'ਚ ਸਾਡੀ ਸਟਰਗਲ ਕੋਈ ਇਸਲਾਮ ਦੇ ਖਿਲਾਫ ਨਹੀਂ ਸੀ, ਜ਼ੁਲਮ ਦੇ ਖਿਲਾਫ ਸੀ, ਆਪਣੇ ਹੱਕਾਂ ਲਈ ਸੀ। ਅੱਜ ਵੀ ਅਸੀਂ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਉਹਨਾਂ ਦੇ ਪ੍ਰਤੀ ਉਹ ਉਸੇ ਹੀ ਮੁਲਕ ਦੇ ਵਾਸੀ ਨੇ, ਉਹਨਾਂ ਨੇ ਕੱਲ੍ਹ ਨੂੰ ਖਾਲਿਸਤਾਨ ਦੇ ਸ਼ਹਿਰੀ ਵੀ ਬਣਨਾ ਬਰਾਬਰ ਦੇ ਹੱਕਾਂ ਵਾਲੇ। ਪਰ ਦਿੱਲੀ ਦੀ ਸਟੇਟ ਜਿਹੜੀ 38 ਵਰ੍ਹਿਆਂ 'ਚ ਵੱਧ ਤੋਂ ਬਦਤਰ ਹੋਈ। ਕੱਲ੍ਹ ਵੀ ਇੱਥੇ ਸਮਾਗਮ ਸੀ ਔਰ ਜਿਹੜੇ ਇੰਟਰੋਡਿਊਸ ਵੀਰ ਨੇ ਕਰਵਾਇਆ ਉਹ ਕਹਿਣ ਲੱਗੇ ਜੀ ਡਾਕਟਰ ਸਾਹਿਬ ਖੜੇ ਨੇ ਪਿਛਲੇ 35 ਸਾਲ ਤੋਂ ਖੜੇ ਨੇ। ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਇਸ ਸਟੇਟਮੈਂਟ 'ਚ ਕਿ ਕਿਵੇਂ ਜਾਂ ਤਾਂ ਪਿਛਲੇ 38 ਸਾਲਾਂ 'ਚ ਜੂਨ 84 ਜੇ ਕਾਰਡ ਆਫ ਡੇਟ ਮੰਨ ਲਈਏ,
ਕੋਈ ਸੂਰਜ ਐਸਾ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ ਚੜ੍ਹਿਆ ਹੋਏ ਜਿਹਨੇ ਸਿੱਖਾਂ ਨੂੰ ਯਕੀਨ ਕਰਵਾਇਆ ਹੋਏ ਕਿ ਭਾਰਤ ਦੇ ਵਿੱਚ ਹਾਲਾਤ ਬਦਲ ਗਏ ਨੇ। ਦਿੱਲੀ ਦੇ ਵਿੱਚ ਇੰਦਰਾ ਗਾਂਧੀ ਤੋਂ ਨਰਿੰਦਰ ਮੋਦੀ ਤੱਕ 38 ਵਰ੍ਹਿਆਂ 'ਚ ਅਸੀਂ ਦਿੱਲੀ ਦੇ ਮਾਰੇ ਗਏ ਨਵੰਬਰ 84 'ਚ ਹਜ਼ਾਰਾਂ ਸਿੱਖ ਕਿਵੇਂ ਕੋ ਕੇ ਮਾਰੇ ਗਏ। ਕਾਨਪੁਰ ਭਾਰਤ ਭਰ ਦੀਆਂ ਗਲੀਆਂ ਕੂਚਿਆਂ ਦੇ ਵਿੱਚ ਕਿ ਅਸੀਂ ਉਹਦਾ ਇਨਸਾਫ ਲੈ ਲਿਆ, ਤੇ ਉਸ ਤੋਂ ਬਦਤਰ ਹੁੰਦਾ ਚਲਾ ਜਾਂਦਾ ਜੋ ਕੁਝ ਵਾਪਰਿਆ। ਹਰ ਸਿੱਖ ਜਿਹੜਾ ਅੱਜ ਤੋਂ 38 ਵਰ੍ਹੇ ਪਹਿਲਾਂ ਸ਼ਾਇਦ ਖਾਲਿਸਤਾਨ 'ਚ ਯਕੀਨ ਨਹੀਂ ਸੀ ਰੱਖਦਾ, ਅੱਜ ਉਸ ਕਿਸਮ ਦੇ ਜਿਹੜੇ ਨਿਊਟਰਲ ਜ਼ੋਨ ਵਾਲੇ ਸੀ ਉਹਨਾਂ ਨੂੰ ਵੀ ਲੱਗਦਾ ਹੈ ਕਿ ਨਹੀਂ, ਇਹ ਜਿਸ ਹੱਦ ਤੱਕ ਸਾਡੀ ਜ਼ਲਾਲਤ ਹੋ ਰਹੀ ਹੈ, ਸਾਡੇ ਬੱਚਿਆਂ ਦੇ ਉੱਥੇ CBSE ਐਗਜ਼ਾਮ ਹੁਣ ਕਕਾਰ ਲਵਾਏ ਜਾਂਦੇ ਨੇ। ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਉਹਦੇ ਟ੍ਰੇਨ 'ਚ ਸਫ਼ਰ ਕਰਨਾ ਚਾਹੁੰਦੇ ਸੀ, 3 ਫੁੱਟੀ ਕਿਰਪਾਨ ਉਹਨਾਂ ਦੀ ਰਖਾ ਲਈ ਗਈ ਕਿ ਤੁਸੀਂ ਨਹੀਂ। ਸੋ ਉਹ ਹੌਲੀ 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 ਤੁਹਾਡੀ ਹਰ ਆਜ਼ਾਦੀ ਖੋਹ ਕੇ ਤੁਹਾਨੂੰ ਉਹ ਹੁਣ ਜੇ ਪੰਜਾਬ 'ਚ ਨੌਜਵਾਨ ਅੰਮ੍ਰਿਤ ਛਕਣ, ਨਸ਼ੇ ਛੱਡਣ, ਦੱਸੋ ਕਿਹੜੀ ਇਹਨਾਂ ਨੂੰ ਕਿਉਂ ਤਕਲੀਫ ਹੈ? ਸੈਂਟਰਲ ਏਜੰਸੀਆਂ ਨੇ ਪੰਜਾਬ ਗੌਰਮੈਂਟ ਨੂੰ ਕਿਹਾ ਦੇਖੋ ਇਹ ਪੰਜਾਬ 'ਚ ਕੀ ਹੋ ਰਿਹਾ, ਫਿਰ ਟਰਬਲ ਮੇਕਰ ਹੋ ਗਿਆ, ਫਿਰ ਕਾਲਾ ਦੌਰ ਆ ਗਿਆ। ਉਹ ਕਾਲਾ ਦੌਰ ਤੁਹਾਡਾ ਹੈ, ਤੁਸੀਂ ਸਾਡੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਹੈ। ਇਹ ਸਾਡਾ ਸੁਨਹਿਰੀ ਦੌਰ ਹੈ ਕਿਉਂਕਿ ਅਸੀਂ ਜ਼ੁਲਮ ਨੂੰ ਵੰਗਾਰਿਆ। ਸਾਡੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ ਨੇ ਇੰਦਰਾ ਗਾਂਧੀ, ਜਨਰਲ ਵੈਦਿਆ ਤੋਂ ਲੈ ਕੇ ਪੰਜਾਬ ਦੇ ਸੂਬੇਦਾਰ ਬੇਅੰਤੇ ਤੱਕ ਹਰ ਇੱਕ ਨੂੰ ਸਜ਼ਾ ਯਾਫਤਾ ਕੀਤਾ, ਕਿਉਂਕਿ ਇਹ ਸਾਡੇ ਗੁਰੂ ਨੇ ਸਾਡੇ ਜ਼ਿੰਮੇ ਫਰਜ਼ ਲਾਇਆ ਹੋਇਆ ਹੈ। ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਸਤਿਗੁਰੂ ਰਹਿਮਤ ਕਰਨ। ਇਹ ਜਾਗਦੀਆਂ ਰੂਹਾਂ ਦੀ ਸਪਿਰਿਟ ਹਰ ਸਿੱਖ ਦੇ ਅੰਦਰ ਹੋਏ, ਜਿਹਦੇ ਨਾਂ ਨਾਲ ਸਿੰਘ ਲੱਗਾ ਹੈ, ਜਿਹਦੇ ਨਾਂ ਨਾਲ ਕੌਰ ਲੱਗਾ ਹੈ। 10ਵੇਂ ਪਾਤਸ਼ਾਹ ਨੇ ਕਿੰਨੇ ਫਖਰ ਨਾਲ ਸ਼ਹਿਜ਼ਾਦੀ, ਕੰਵਰ, ਕੌਰ ਲਫ਼ਜ਼ ਛੋਟਾ ਲਫ਼ਜ਼ ਨਹੀਂ ਹੈ। ਕਿੱਥੇ ਅਬਲਾ ਦਾ ਕਨਸੈਪਟ ਸੀ, ਕਿੱਥੇ ਪੈਰਾਂ ਦੀ ਜੁੱਤੀ ਮੰਨਣ ਦਾ ਕਨਸੈਪਟ ਸੀ, ਤੇ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਨਹੀਂ, ਇਹ ਤਾਂ ਮੇਰੀਆਂ ਸ਼ਹਿਜ਼ਾਦੀਆਂ ਨੇ, ਇਹਨਾਂ ਦੇ ਗਾਤਰੇ ਕਿਰਪਾਨ। ਔਰ ਜੋ ਇਤਿਹਾਸ ਸਾਡੀਆਂ ਬੀਬੀਆਂ ਨੇ ਵੀ ਸਿਰਜਿਆ, ਇਹ ਕੋਈ ਛੋਟਾ ਨਹੀਂ ਹੈ। ਬਹੁਤ ਵਾਰ ਕਿਉਂਕਿ ਹਿਸਟਰੀ ਸਾਡੀ ਲਿਖੀ ਇਸ ਅੰਦਾਜ਼ ਜਾਂਦੀ ਹੈ ਕਿ ਬੀਬੀਆਂ ਦਾ ਰੋਲ ਬਹੁਤ ਵਾਰ ਘਟਾ ਕੇ ਹੀ ਲਿਖਿਆ ਜਾਂਦਾ ਹੈ। ਈਵਨ ਭਾਈ ਹਰਜਿੰਦਰ ਸਿੰਘ ਜੰਦਾ ਦੀ ਮਾਤਾ, ਹੁਣ ਕੁਛ ਵਰੇ ਪਹਿਲਾਂ ਉਹਨਾਂ ਚੜ੍ਹਾਈ ਕੀਤੀ ਹੈ, ਉਹ ਜਿਸ ਫਖਰ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੇ ਕਿਹਾ ਸਾਡਾ ਟੱਬਰ ਕੋਈ ਅਹੁਦਾ ਨਹੀਂ ਲਏਗਾ, ਕੋਈ ਚੋਣ ਕਿਸੇ ਨੇ ਨਹੀਂ ਲੜਨੀ। ਔਰ ਉਧਰ ਪੂਨੇ ਦੀ ਜੇਲ੍ਹ 'ਚ ਉਹਨਾਂ ਨੂੰ ਫਾਂਸੀ ਦਿੱਤੀ ਜਾ ਰਹੀ ਸੀ। ਉਹਨਾਂ ਨੇ ਆਪਣੀ ਮਾਂ ਔਰ ਰਿਸ਼ਤੇਦਾਰ ਜਿਹੜੇ ਮਿਲਣ ਪ੍ਰੀਵੀਅਸ ਈਵਨਿੰਗ ਗਏ, ਉਹ ਪੂਨੇ ਦੇ ਗੁਰਦੁਆਰੇ ਦੇ ਵਿੱਚ ਸੁਹਾਗ ਦੇ ਗੀਤ ਗਾ ਰਹੇ ਸੀ, ਕਿਉਂਕਿ ਹਰਜਿੰਦਰ ਸਿੰਘ ਜੰਦਾ, ਸੁਖਦੇਵ ਸਿੰਘ ਸੁੱਖਾ ਨੇ ਕਿਹਾ ਕਿ ਮੌਤ ਰਾਣੀ ਨਾਲ ਸਾਡਾ ਵਿਆਹ ਹੈ ਤੇ ਸਾਡੇ ਤੁਸੀਂ ਮਾਪਿਓ, ਤੁਸੀਂ ਸੁਹਾਗ ਦੇ ਗੀਤ ਗਾਉਣੇ ਨੇ, ਵਿਆਹ ਦੀਆਂ ਘੋੜੀਆਂ ਗਾਉਣੀਆਂ ਨੇ, ਕਿਉਂਕਿ ਤੁਹਾਡੇ ਪੁੱਤਰ 10ਵੇਂ ਪਾਤਸ਼ਾਹ ਦੇ ਉਸ ਦੱਸੇ ਰਾਹ ਤੇ ਚੱਲ ਰਹੇ ਨੇ। ਕਾਸ਼ ਇਸ ਸਪਿਰਿਟ ਦਾ 1% ਵੀ ਸਾਡੇ ਅੰਦਰ ਆਏ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਧੰਨਵਾਦੀ ਹਾਂ ਡਾਕਟਰ ਅਮਰਜੀਤ ਸਿੰਘ ਜੀ ਦੇ, ਜਿਨ੍ਹਾਂ ਨੇ ਆਪਣੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਆਪਣੇ ਵਿਚਾਰ ਸਭ ਸੰਗਤਾਂ ਨਾਲ ਸਾਂਝੇ ਕੀਤੇ ਹਨ। ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ। ਇਹ 15 ਮਿੰਟ ਤਾਂ ਕੁਛ ਨਹੀਂ, ਮੈਂ ਤੁਹਾਨੂੰ ਘੰਟਿਆਂ ਬੱਧੀ ਬੈਠ ਕੇ ਸੁਣ ਸਕਦੀ ਹਾਂ। ਔਰ ਇਸ ਦੇ ਨਾਲ ਹੀ ਕੁਛ ਅਨਾਉਂਸਮੈਂਟਸ ਨੇ। ਜੋ ਸਿੱਖ ਸੈਂਟਰ ਆਫ ਵਰਜੀਨੀਆ ਵੱਲੋਂ ਬੰਦੀ ਛੋੜ ਜੋੜ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ ਅਕਤੂਬਰ 22 ਨੂੰ 1 ਵਜੇ ਤੋਂ ਲੈ ਕੇ 8 ਵਜੇ ਤੱਕ। ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਕੈਲੰਡਰਸ ਮਾਰਕ ਕਰ ਲਓ ਤੇ ਪਲੀਜ਼ ਆਪਣੇ ਬੱਚਿਆਂ ਨੂੰ ਵੀ ਨਾਲ ਜ਼ਰੂਰ ਲੈ ਕੇ ਆਓ, ਕਿਉਂਕਿ ਬੱਚਿਆਂ ਲਈ ਕਾਫੀ ਐਕਟੀਵਿਟੀਜ਼ ਇੱਥੇ ਪਲਾਨ ਕੀਤੀਆਂ ਗਈਆਂ ਨੇ, ਜਿਹਦੇ ਵਿੱਚ ਉਹਨਾਂ ਦਾ ਦੀਵਾ ਪੇਂਟਿੰਗ ਹੋਏਗੀ, ਗੇਮਸ, ਕੁਇਜ਼, ਬਾਉਂਸੀ ਕੈਸਲ, ਗੱਤਕਾ ਬਾਈ ਸਿੱਖ ਯੂਥ, ਜੋ ਕਿ ਬੱਚੇ ਦੇਖਣ, ਉਸ ਤੋਂ ਪ੍ਰੇਰਿਤ ਹੋਣ ਤੇ ਇਸ ਚੀਜ਼ ਵੱਲ ਜੁੜਨ। ਪੰਜਾਬੀ ਬਾਜ਼ਾਰ ਹੋਏਗਾ, ਫੂਡ ਸਟਾਲਸ ਹੋਣਗੇ ਤੇ ਸ਼ਾਮ ਨੂੰ ਫਾਇਰਵਰਕਸ ਵੀ ਹੋਣਗੇ। ਸੋ ਇਹਨਾਂ ਬੇਨਤੀਆਂ ਦੇ ਨਾਲ ਮੈਂ ਭਾਈ ਦਰਸ਼ਨ ਸਿੰਘ ਜੀ ਨੂੰ ਬੇਨਤੀ ਕਰਾਂਗੀ ਕਿ ਉਹ ਆਨੰਦ ਸਾਹਿਬ ਦਾ ਜਾਪ ਕਰਕੇ ਦੀਵਾਨ ਦੀ ਸਮਾਪਤੀ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਜਪੋ ਵਾਹਿਗੁਰੂ 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 ਜਪੋ ਜੀ ਵਾਹਿਗੁਰੂ 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 ਜਪੋ ਜੀ ਵਾਹਿਗੁਰੂ 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 ਜਪੋ ਜੀ ਵਾਹਿਗੁਰੂ 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 ਜੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਜਿਸੇ ਤੀ ਮਨ ਵਜੀਆਂ ਬਤਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਇਆ ਜਪੋ ਸੰਗਾਵੋ ਹਾਰੀ ਤੇਰਾ ਮਨ ਜਿਨਹੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਾਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਵਸਿਆ ਆਤੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਇਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਇਆ ਕੁਰਬਾਨ ਕੀਤਾ ਗੁਰ ਵੇਖੋ ਜਿਸ ਦੀਆਂ ਏ ਬਣਾਇਆ ਕਹੈ ਨਾਨਕ ਸੁਣੋ ਸੰਤੋ ਸ਼ਬਦ ਤਰੁ ਪਿਆਰੂ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸਭਾਗੈ ਘਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਆਇਆ ਭਗਵਾਸ ਕੀਤੇ ਕਾਲ ਕੰਟ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ
ਆਨੰਦ ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਾਜੀ ਅਨਹਦ ਤੋਂ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਵੇ ਤਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੇ ਆਪੋ ਆਪਣੀ ਤੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਤੇਤੀ ਛੁੱਟੀ ਨਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।